ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੇ ਨਾਲ ਪੰਜਾਬ ਭਰ ਦੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਅਤੇ ਜੱਸੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤ ਨੇ ਪੁਲਾੜ ਸਫਲਤਾ ਦੇ ਵਿੱਚ ਇੱਕ ਹੋਰ ਮੁਕਾਮ ਸਿਰਜਣ ਦੀ ਕੋਸ਼ਿਸ਼ ਕੀਤੀ ਆ। ਸਭ ਤੋਂ ਭਾਰਾ ਰਾਕਟ ਸਫਲਤਾਪੂਰਵਕ ਲਾਂਚ ਕੀਤਾ। ਰਾਜਕਰਮਵੀਰ ਸਿੰਘ ਜੀ, ਲਾਂਚ ਹੀ ਨਹੀਂ ਕੀਤਾ, ਸਫਲਤਾਪੂਰਵਕ ਇਹਨਾਂ ਨੇ ਜਾ ਕੇ ਉੱਥੇ ਆਪਣਾ ਜਿਹੜਾ ਮਿਸ਼ਨ ਸੀਗਾ ਉਹ ਸਰਵ ਹੀ ਕਰ ਲਿਆ। ਮਤਲਬ ਕਿ ਮੰਜ਼ਿਲ ਜਿਹੜੀ ਇਹਨਾਂ ਨੇ ਮਿੱਥੀ ਸੀ ਉਹ ਪਾ ਲਈ ਆ। ਉਸ ਤਰ੍ਹਾਂ ਵੀ ਇਸਰੋ ਲਈ ਆਹ ਸਾਲ ਤੇ ਜਿਹੜਾ ਪਿਛਲਾ ਸਾਲ ਆ ਬਹੁਤ ਸਾਰੀਆਂ ਸਫਲਤਾਵਾਂ ਲੈ ਕੇ ਆਇਆ। ਖਾਸ ਤੌਰ ਤੇ ਨਰਿੰਦਰ ਮੋਦੀ ਦੀ ਵੀ ਵਿੱਚ ਕਾਰਗੁਜ਼ਾਰੀ ਹੈ ਜਿਹੜੀ, ਉਹ ਅਸੀਂ ਕਹਿ ਸਕਦੇ ਹਾਂ ਕਿ ਇਸ ਮਾਮਲੇ 'ਚ ਠੀਕ ਆ। ਇਹਨਾਂ ਨੇ ਖਾਸ ਤੌਰ ਤੇ ਪੁਲਾੜ ਵਾਲੇ ਪਾਸੇ ਬਹੁਤ ਸਾਰਾ ਧਿਆਨ ਦਿੱਤਾ, ਧਿਆਨ ਹੀ ਨਹੀਂ ਧਨ ਵੀ ਦਿੱਤਾ ਜੀ। ਸਾਰਕ ਸੈਟਲਾਈਟ ਇਹਨਾਂ ਨੇ ਸਫਲਤਾਪੂਰਵਕ ਦਾਗਿਆ। ਉਸ ਤੋਂ ਪਹਿਲਾਂ ਇੱਕ ਇਹਨਾਂ ਨੇ 104 ਉਪਗ੍ਰਹਿ ਵਾਲਾ ਜਿਹੜਾ ਘੱਲਿਆ ਸੀਗਾ, ਇੱਕ ਇਕੱਠੇ 104 ਉਪਗ੍ਰਹਿ ਭੇਜੇ। ਉਹ ਇੱਕ ਬਹੁਤ ਹੀ ਵੱਡਾ ਮੁਕਾਮ ਸੀ। ਸੋ ਇਹ ਜਿਹੜਾ ਮੁਕਾਮ ਆ ਇਹ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਵੱਡਾ ਹੈ। ਇਹ ਅਸਲ ਦੇ ਵਿੱਚ ਜੋ ਅੱਜ ਇਹਨਾਂ ਨੇ ਤੋਰਿਆ, ਰਾਕਟ ਤੋਰਿਆ, ਜਿਹਨੂੰ ਕਹਿੰਦੇ ਆ GSLV Mark 3 ਜੀ, ਇਹਦਾ ਵਜ਼ਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੈਵੀ ਆ। ਜਿੱਦਾਂ ਲਾ ਲਈਏ ਨਾ ਕਿ ਆਪਾਂ 640 ਟਨ ਦੇ ਕਰੀਬ ਆ। ਔਰ ਇਸ ਤੋਂ ਇਲਾਵਾ 13 ਮੰਜ਼ਿਲਾ ਜਿੰਨੀ ਇਮਾਰਤ ਹੁੰਦੀ ਹੈ ਨਾ, 13 ਮੰਜ਼ਿਲਾ, ਇੰਨਾ ਇਹਦਾ ਕੱਦ ਕਹਿ ਸਕਦੇ ਹਾਂ। ਬਹੁਤ ਵੱਡਾ ਸੀਗਾ। ਰਾਕਟ ਸਫਲਤਾਪੂਰਵਕ ਦਾਗਿਆ ਔਰ ਜਾ ਕੇ ਉਹ ਪੁਲਾੜ ਦੇ ਵਿੱਚ ਜਾ ਕੇ ਪਹੁੰਚ ਹੋ ਗਿਆ। ਸੋ ਬਹੁਤ ਵੱਡੀ ਸਫਲਤਾ ਵਿਗਿਆਨੀਆਂ ਲਈ ਤੇ ਮੈਂ ਕਹਾਂਗਾ ਕਿ ਇਤਿਹਾਸਕ ਦਿਨ ਹੈ, ਹਿਸਟੋਰੀਕਲ ਦਿਨ ਆ। ਔਰ ਭਾਰਤ ਲਈ ਵੀ ਇਹ ਉਮੀਦਾਂ ਦਾ ਇੱਕ ਕਾਫਲਾ ਬਣ ਕੇ ਗਿਆ ਪੁਲਾੜ ਦੇ ਵਿੱਚ, ਕਿਉਂਕਿ ਆਉਣ ਵਾਲੇ ਸਮੇਂ 'ਚ ਨਾ ਸਿਰਫ ਇੱਥੋਂ ਦੇ ਇੰਟਰਨੈਟ ਦੀ ਸਪੀਡ ਵਧੇਗੀ, ਇਸ ਤੋਂ ਇਲਾਵਾ ਭਾਰਤ ਜੋ ਇੱਕ ਸੁਪਨਾ ਦੇਖਦਾ ਪਿਆ ਇਸ ਸਮੇਂ ਕਿ ਅਸੀਂ ਵੀ ਆਪਣੇ ਯਾਤਰੀ ਆ ਜਿਹੜੇ ਪੁਲਾੜ ਦੇ ਵਿੱਚ ਭੇਜੀਏ, ਉਹ ਸੁਪਨਾ ਵੀ ਪੂਰਾ ਹੋ ਸਕਦਾ ਹੈ। ਕਿਉਂਕਿ ਹਾਲੇ ਤੱਕ ਸਾਡੇ ਇਕੱਲਿਆਂ ਦੇ ਕਿਸੇ ਵੀ ਮਿਸ਼ਨ ਤੇ ਕੋਈ ਪੁਲਾੜ ਯਾਤਰੂ ਇੱਥੇ ਭਾਰਤ ਚੋਂ ਨਹੀਂ ਗਿਆ। ਸਿਰਫ ਰਾਕੇਸ਼ ਸ਼ਰਮਾ ਗਿਆ 1984 ਦੇ ਵਿੱਚ, ਉਹ ਵੀ ਰੂਸ ਦੇ ਨਾਲ ਸਾਂਝਾ ਇਹਨਾਂ ਦਾ ਪ੍ਰੋਜੈਕਟ ਸੀਗਾ, ਉਸ ਪ੍ਰੋਜੈਕਟ ਦੇ ਅਧੀਨ ਗਿਆ। ਹਾਲੇ ਤੱਕ ਇਕੱਲਿਆਂ ਇਹਨਾਂ ਨੇ ਕੋਈ ਵੀ ਪੁਲਾੜ ਯਾਤਰੀ ਹੈ ਜਿਹੜਾ ਉਹ ਨਹੀਂ ਭੇਜਿਆ। ਪਰ ਹੁਣ ਇਹ ਕਹਿੰਦੇ ਆ ਕਿ ਜੇ 1200 ਕਰੋੜ ਰੁਪਈਆ ਸਾਨੂੰ ਕੇਂਦਰ ਹੋਰ ਦੇ ਤੇ ਸਾਡੀ ਜਿਹੜੀ ਤਿਆਰੀ ਹੁਣ ਫੁੱਲ ਆ, 7 ਸਾਲਾਂ ਦੇ ਵਿੱਚ ਅਸੀਂ ਉਸ ਮੁਕਾਮ ਨੂੰ ਵੀ ਹਾਸਿਲ ਕਰ ਲਵਾਂਗੇ। ਮਤਲਬ ਕਿ ਜਿਹੜੀ ਇਹ ਪੌੜੀ, ਯਾਨੀ ਇਹ ਪੌੜੀ ਇਹਨਾਂ ਨੇ ਲਾਈ ਹੈ, ਇੱਕ ਰਸਤਾ ਬਣਾ ਲਿਆ। ਆਉਣ ਵਾਲੇ ਦਿਨਾਂ 'ਚ ਉਹ ਇਸ ਪੌੜੀ ਤੇ ਪੈਰ ਧਰ ਕੇ ਪੁਲਾੜ ਤੱਕ ਆਪਣਾ ਯਾਤਰੀ ਵੀ ਭੇਜ ਸਕਦੇ ਆ। ਬਹੁਤ ਵੱਡੀ ਸਫਲਤਾ, ਜਿੰਨੀ ਵੀ ਵੱਡੀ ਆਖੀ ਜਾਵੇ ਥੋੜ੍ਹੀ ਆ। ਇਸ ਦੇਸ਼ ਦੇ ਵਿਗਿਆਨੀਆਂ ਦੀ ਮਿਹਨਤ ਦਾ ਨਤੀਜਾ, ਉਹਨਾਂ ਦੀ ਮਿਹਨਤ ਨੂੰ ਸਲੂਟ ਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਪੁਲਾੜ ਦੇ ਮਾਮਲੇ 'ਚ ਨਿੱਤ ਨਵੀਆਂ ਮੰਜ਼ਿਲਾਂ ਪਾਉਂਦੇ ਜਾਂਦੇ ਆ, ਨਿੱਤ ਨਵੇਂ ਮੀਲ ਪੱਥਰ ਕੱਢਦੇ ਜਾਂਦੇ ਆ। ਇਹ ਇੱਕ ਬਹੁਤ ਵੱਡਾ ਸਾਡਾ ਕਹਿ ਸਕਦੇ ਕਿ ਸਫਲਤਾ ਦਾ ਖੇਤਰ ਆ ਜੋ ਅਸੀਂ ਹਾਸਲ ਕੀਤਾ। ਪਰ ਦੂਜੇ ਪਾਸੇ ਜੇ ਰਾਜਕਰਮਵੀਰ ਸਿੰਘ ਜੀ ਅਸੀਂ ਦੇਖੀਏ ਤੇ ਹੋਰ ਵੀ ਲੜਾਈਆਂ ਬਹੁਤ ਨੇ। ਸਾਡੇ ਇੱਥੇ ਇੱਕ ਬਹੁਤ ਵਧੀਆ ਲੋਕ ਗਾਇਕ ਨੇ ਜਗਸੀਰ ਜੀ ਦਾ ਜੀ, ਉਹ ਕਹਿੰਦੇ ਹੁੰਦੇ ਆ ਕਿ ਬੰਦੇ ਮਾਰਨੇ ਨੂੰ ਬਣਾ ਲਈਆਂ ਮਜੈਲਾਂ ਤੇ ਨਰਮੇ ਦੀ ਸਾਥੋਂ ਸੁੰਡੀ ਨਾ ਮਰੀ। ਕਿ ਅਸੀਂ ਪੁਲਾੜ ਦੇ ਵਿੱਚ ਤੇ ਇਹੋ ਜਿਹੇ ਮੁਕਾਮ ਹਾਸਲ ਕਰਦੇ ਪਏ, ਝੰਡੇ ਕੱਢਦੇ ਪਏ ਹਾਂ, ਪਰ ਜੋ ਸਾਡੇ ਮੱਥੇ ਤੇ ਬਦਨਾਮੀ ਦੇ ਕਲੰਕ ਕਹਿ ਲਓ ਜਾਂ ਇਹ ਕਹਿ ਲਓ ਕਿ ਗ੍ਰਹਿ ਨੇ,
ਗ੍ਰਹਿਣ ਇਸ ਕਰਕੇ ਕਿਉਂਕਿ ਅਸੀਂ ਉਹਨਾਂ ਨੂੰ ਕਦੇ ਵੀ ਸੰਜੀਦਗੀ ਨਾਲ, ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਉਹ ਗ੍ਰਹਿਣ ਕਿਹੜੇ ਨੇ? ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਬੇਘਰੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਵਾ ਖੂਨੋਂ ਤੜਫਦੇ ਲੋਕ, ਅਸੀਂ ਜਦੋਂ ਤੱਕ ਇਸ ਲੜਾਈ ਦੇ ਵਿੱਚ ਇਹਨਾਂ ਅਲਾਮਤਾਂ ਨੂੰ ਨਹੀਂ ਹਰਾਉਂਦੇ, ਉਦੋਂ ਤੱਕ ਇਹ ਸਫਲਤਾਵਾਂ ਸਾਨੂੰ ਅੰਸ਼ਿਕ ਰੂਪ ਦੇ ਵਿੱਚ ਖੁਸ਼ ਤੇ ਕਰ ਸਕਦੀ ਹੈ। ਸੰਪੂਰਨ ਤੌਰ ਤੇ ਖੁਸ਼ੀ ਉਦੋਂ ਹੋਏਗੀ ਜਿੱਦਣ ਅਸੀਂ ਇਹਨਾਂ ਅਲਾਮਤਾਂ ਤੇ, ਇਹਨਾਂ ਮੁਸੀਬਤਾਂ ਤੇ, ਇਹਨਾਂ ਮੁਸ਼ਕਿਲਾਂ ਤੇ ਵੀ ਜਿੱਤ ਪ੍ਰਾਪਤ ਕਰ ਲਵਾਂਗੇ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ ਕਿਸਾਨਾਂ ਦਾ ਵਿਆਪਕ ਸੰਘਰਸ਼। ਦੇਖੋ, ਇਹਨਾਂ ਦਾ ਸੰਘਰਸ਼ ਹੈ ਨਾ ਜਿਹੜਾ ਰਾਜ ਕਰਨਵੀਰ ਸਿੰਘ ਜੀ, ਉਹ ਸੰਘਰਸ਼ ਇਹਨਾਂ ਦੇ ਲਾਰਿਆਂ ਦੀ ਦੇਣ ਆ ਮੋਦੀ ਸਾਹਿਬ ਦੇ, ਕਿਉਂਕਿ ਇਹਨਾਂ ਨੇ ਆਪ ਹੀ ਕਿਹਾ ਸੀਗਾ ਕਿ ਅਸੀਂ ਜੋ ਵੀ ਤੁਹਾਡਾ ਲਾਗਤ ਮੁੱਲ ਹੋਏਗਾ ਉਹ ਤੋਂ 50% ਤੁਹਾਨੂੰ ਮੁਨਾਫਾ ਐਡ ਕਰਕੇ ਦਿਆਂਗੇ। ਇਹ ਵਾਅਦਾ ਕੀਤਾ ਸੀ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ। ਬਾਅਦ ਦੇ ਵਿੱਚ ਜਿੱਦਾਂ ਇਹਨਾਂ ਨੇ ਉਹ ਜਿਹੜਾ ਇੱਕ ਪਲਾਨ ਲਿਆਂਦਾ ਸੀਗਾ ਕਿ ਅਸੀਂ ਜੀ ਹਰੇਕ ਜੀ ਦੇ ਖਾਤੇ ਦੇ ਵਿੱਚ 5-5 ਲੱਖ ਪਾਵਾਂਗੇ, ਤੇ ਫਿਰ ਜਿਹਦੇ 3-4 ਜੀ ਹੋਣਗੇ 15-20 ਲੱਖ ਰੁਪਇਆ ਆਪਦਾ ਗਿਣ ਲਿਓ। ਜਿਸ ਤਰ੍ਹਾਂ ਉਹ ਹਵਾ ਦੇ ਵਿੱਚ ਉੱਡ ਗਿਆ ਜੁਮਲਾ, ਉਸ ਤਰ੍ਹਾਂ ਹੀ ਇਹ ਵਾਅਦਾ ਫਿਰ ਇਹਨਾਂ ਨੇ ਵਸਾਰ ਦਿੱਤਾ, ਉਸ ਪਾਸੇ ਆਈ ਨਹੀਂ। ਜਾ ਕੇ ਉਲਟਾ ਇਹਨਾਂ ਨੇ ਸੁਪਰੀਮ ਕੋਰਟ 'ਚ ਇੱਕ ਹਲਫਨਾਮਾ ਦਾਇਰ ਕਰ ਦਿੱਤਾ ਸੀਗਾ ਕਿ ਜੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਦੇ ਆ ਤੇ ਉਹ ਦੇਸ਼ ਦੇ ਹਿੱਤਕਾਰੀ ਨਹੀਂ ਹੋਣਗੀਆਂ, ਦੇਸ਼ ਦੇ ਹਿੱਤਾਂ ਦੇ ਉਲਟ ਹੋਣਗੀਆਂ। ਸੋ ਇਹਨਾਂ ਨੇ ਜਾ ਕੇ ਉੱਥੇ ਫਸਦਾ ਹੀ ਵੱਢ ਦਿੱਤਾ। ਹੁਣ ਦੇਖੋ, ਜਿਹੜੇ ਕਿਸਾਨ ਆ ਉਹ ਨਹੀਂ ਸਮਝਦੇ ਇਸ ਚੀਜ਼ ਨੂੰ ਕਿ ਹਿੱਤਕਾਰੀ ਹੈ ਜਾਂ ਨਹੀਂ। ਉਹ ਕਹਿੰਦੇ ਤੁਸੀਂ ਕਿਹਾ ਤੇ ਸਾਡੀ ਅੱਜ ਦੀ ਹਾਲਤ ਇਹ ਆ ਕਿ ਅਸੀਂ ਉਸ ਮੁਕਾਮ ਤੇ ਪਹੁੰਚੇ ਖਲੋਤੇ ਹਾਂ, ਉਸ ਮੁਹਾਨ ਤੇ ਪਹੁੰਚ ਗਏ ਹਾਂ ਜਿੱਥੇ ਕਿਹਾ ਜਾਂਦਾ ਹੈ ਕਿ ਅਭੀ ਨਹੀਂ ਤਾਂ ਕਭੀ ਨਹੀਂ। ਜੇ ਸਾਡੇ ਲਈ ਤੁਸੀਂ ਹੁਣ ਕੁਛ ਨਹੀਂ ਕਰਦੇ ਤੇ ਫਿਰ ਤੁਸੀਂ ਉਹ ਸਮਾਂ ਹੀ ਗਵਾਵੋਗੇ ਜਦੋਂ ਤੁਸੀਂ ਕਰਨ ਦੀ ਚੇਸ਼ਟਾ ਕਰੋਗੇ। ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਕਿਸਾਨ ਲਾਮਬੰਦ ਹੋ ਕੇ ਸੜਕਾਂ ਤੇ ਆ। ਔਰ ਕਮਾਲ ਦੀ ਗੱਲ ਇਹ ਆ ਰਾਜ ਕਰਨਵੀਰ ਸਿੰਘ ਜੀ ਕਿ ਇਹਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਭਾਰਤੀ ਜਨਤਾ ਪਾਰਟੀ ਔਰ ਖਾਸ ਤੌਰ ਤੇ ਸੰਘ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਇੱਕ ਕਿਸਾਨ ਜਥੇਬੰਦੀਆਂ ਮਖੌਟੇ ਪਾ ਕੇ ਵਿਚਰਦੀਆਂ ਕਿਸਾਨ ਜਥੇਬੰਦੀ ਦੀਆਂ, ਉਹ ਮੈਦਾਨ ਉਤਰ ਗਈਆਂ ਨੇ ਇਹਨਾਂ ਦੇ ਸੰਘਰਸ਼ ਨੂੰ ਤਾਰੋ ਪੀੜੋ ਕਰਨ ਲਈ। ਮੱਧ ਪ੍ਰਦੇਸ਼ ਦੇ ਵਿੱਚ ਕੀ ਹੋਇਆ ਕਿ ਕਿਸਾਨ ਬੈਠੇ, ਹਾਲਾਂਕਿ ਇਹਨਾਂ ਦੋਨਾਂ ਦੀਆਂ ਮੰਗਾਂ ਥੋੜੀਆਂ ਜਿਹੀਆਂ ਅਲੱਗ ਨੇ। ਮਹਾਰਾਸ਼ਟਰ ਤੇ ਮੱਧ ਪ੍ਰਦੇਸ਼, ਉਹ ਤੁਹਾਨੂੰ ਮੈਂ ਥੋੜਾ ਜਿਹਾ ਸਮਝਾ ਦੇਵਾਂ। ਮੱਧ ਪ੍ਰਦੇਸ਼ ਦੇ ਕਿਸਾਨ ਦੀ ਸਮੱਸਿਆ ਇਹ ਆ ਕਿ ਉਹਨਾਂ ਦੇ ਕੋਲ ਪਿਆਜ਼ ਬਹੁਤ ਆ, ਬਹੁਤ ਉਤਪਾਦਨ ਹੋਇਆ, ਔਰ ਉਹਨਾਂ ਦਾ ਪਿਆਜ਼ ਕਿਉਂਕਿ ਜਿਹੜੀ ਵਪਾਰੀ ਲੌਬੀ ਹੈ ਉਹ ਇਕੱਠੀ ਹੋ ਜਾਂਦੀ ਹੈ, ਰੇਟ ਡਾਊਨ ਕਰ ਦਿੰਦੀ ਹੈ ਬਿਲਕੁਲ। ਉਹ ਕਹਿੰਦੇ ਕਿ ਸਾਨੂੰ ਜਿਹੜੀ ਲਾਗਤ ਪੈਂਦੀ ਹੈ ਉਹ ਵੀ ਪੂਰੀ ਨਹੀਂ ਮਿਲਦੀ ਪਈ, ਔਰ ਸਾਡਾ ਪਿਆਜ਼ ਹੈ ਜਿਹੜਾ ਘੱਟੋ ਘੱਟ 8 ਰੁਪਏ ਜਾਣਾ ਚਾਹੀਦਾ ਹੈ। ਔਰ ਕਮਾਲ ਦੀ ਗੱਲ ਇਹ ਹੋਈ ਕਿ ਕੱਲ ਖਬਰਾਂ ਆ ਗਈਆਂ ਕਿ ਲਓ ਜੀ ਸਰਕਾਰ ਨੇ ਮੰਗ ਮੰਨ ਲਈ ਹੈ, ਸ਼ਿਵਰਾਜ ਚੌਹਾਨ ਦੀ ਸਰਕਾਰ ਨੇ ਉਹਨਾਂ ਦੀ ਮੰਗ ਪ੍ਰਵਾਨ ਕਰ ਲਈ ਹੈ। ਪਰ ਦਰਅਸਲ ਗੱਲ ਇਹ ਸੀਗੀ ਕਿ ਉਹ ਜਿਹੜੀਆਂ ਗੱਲਾਂ ਕਰਨ ਗਈਆਂ, ਉਹ ਜਿਹੜੀਆਂ ਉੱਥੇ ਇਸ ਤਰ੍ਹਾਂ ਦਾ ਸਮਝੌਤਾ ਕਰਨ ਗਈਆਂ ਕਿਸਾਨ ਜਥੇਬੰਦੀਆਂ, ਉਹ ਅਸਲ ਕਿਸਾਨ ਜਥੇਬੰਦੀਆਂ ਹੈ ਹੀ ਨਹੀਂ ਸਨ। ਉਹ ਸੰਘ ਦੀਆਂ ਜਥੇਬੰਦੀਆਂ ਸੀ ਜਿਹੜੀਆਂ ਵਿੱਚ ਹੀ ਵੜ ਗਈਆਂ ਤੇ ਮੁੜ ਕੇ ਆਪ ਹੀ ਸਮਝੌਤਾ ਕਰਾਈਆਂ, ਆਪ ਹੀ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰ ਦਿੱਤਾ। ਜਦੋਂ ਅਸਲੀ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਾ, ਉਹਨਾਂ ਨੇ ਇਸ ਚੀਜ਼ ਨੂੰ ਨਕਾਰ ਦਿੱਤਾ। ਉਹ ਕਹਿੰਦੇ ਕਿ ਸਾਡਾ ਸੰਘਰਸ਼ ਹਾਲੇ ਵੀ ਜਾਰੀ ਹੈ, ਉਹ ਹਾਲੇ ਵੀ ਸੜਕਾਂ ਤੇ ਆ। ਹਾਲਾਂਕਿ ਕਈ ਥਾਵਾਂ ਤੇ ਹਿੰਸਕ ਹੋ ਗਿਆ ਪ੍ਰਦਰਸ਼ਨ, ਕਾਫੀ ਥਾਵਾਂ ਤੇ ਪੁਲਿਸ ਨੇ ਲਾਠੀ ਚਾਰਜ ਕੀਤਾ, ਕਾਫੀ ਥਾਵਾਂ ਤੇ ਉੱਥੇ ਕਿਸਾਨਾਂ ਨੇ ਵੀ ਗੱਡੀਆਂ ਦੀ ਸਾੜ ਫੂਕ ਕੀਤੀ ਹੈ। ਦੂਜੇ ਪਾਸੇ ਅੱਜ ਕੇ ਮਹਾਰਾਸ਼ਟਰ ਦੇ ਵਿੱਚ ਹੈ ਉਸੇ ਤਰ੍ਹਾਂ ਦਾ ਹੀ ਇਹ ਵੀ ਕਿਸਾਨ ਸੰਘਰਸ਼, ਪਰ ਇਹਦੇ ਵਿੱਚ ਮੰਗਾਂ ਥੋੜੀਆਂ ਜਿਹੀਆਂ ਉਹ ਡਿਫਰੈਂਟ ਆ। ਮੰਗਾਂ ਕਿਸ ਤਰ੍ਹਾਂ ਕਿ ਇੱਥੇ ਨਾਲ ਕਿਸਾਨ ਕਹਿੰਦੇ ਆ ਕਿ ਜੀ ਸਾਡੀ ਕਰਜ਼ ਮਾਫੀ ਵੀ ਕਰੋ, ਕਿਉਂਕਿ ਮਹਾਰਾਸ਼ਟਰ ਦੇ ਕਿਸਾਨ ਤੇ ਸਭ ਤੋਂ ਜ਼ਿਆਦਾ ਮਾਰ ਪਈ ਹੈ। ਰਾਜ ਕਰਨਵੀਰ ਸਿੰਘ ਜੀ, ਮੇਰੇ ਖਿਆਲ ਦੇ ਨਾਲ 1990 ਤੋਂ ਬਾਅਦ ਇੱਥੇ ਜਿਹੜਾ ਖੁਦਕੁਸ਼ੀਆਂ ਦਾ ਅੰਕੜਾ ਹੈ ਉਹ 3 ਲੱਖ ਤੋਂ ਉੱਤੇ ਆ ਇਕੱਲੇ ਮਹਾਰਾਸ਼ਟਰ ਤੇ ਸੌਰਾਸ਼ਟਰ ਦੇ ਵਿੱਚ। ਹੁਣ ਇਹ ਕਿਸਾਨ ਹੈ ਜਿਹੜੇ ਕਹਿੰਦੇ ਕਿ ਸਾਡੀ ਹਾਲਤ ਬਹੁਤ ਪਤਲੀ ਹੋਈ ਪਈ ਹੈ, ਸਾਨੂੰ ਤੁਸੀਂ ਇੱਕ ਤੇ ਕਰਜ਼ਾ ਮਾਫ ਕਰਕੇ ਦਿਓ, ਦੂਸਰਾ ਇਹ ਹੈ ਕਿ ਜਿਹੜੀ ਸਾਡੀ ਲਾਗਤ ਆਉਂਦੀ ਹੈ ਜਿਨਸ ਤੇ ਉਹਦੇ ਨਾਲੋਂ ਸਾਡਾ 50% ਜਿਹੜਾ ਮੁਨਾਫਾ ਐਡ ਕਰਕੇ ਸਾਨੂੰ ਦਿਓ, ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ। ਹੁਣ ਇੱਥੇ ਵੀ ਸੰਘਰਸ਼ ਹੈ ਜਿਹੜਾ ਕਿਸਾਨਾਂ ਦਾ, ਉਹ ਇੰਨਾ ਤਿੱਖਾ ਕਿ ਨਾ ਤੇ ਉਹ ਸ਼ਹਿਰਾਂ ਦੇ ਵਿੱਚ ਸਬਜ਼ੀ ਜਾਣ ਦਿੰਦੇ ਆ, ਜਿਹੜੇ ਕੋਈ ਟਰੱਕ ਜਾਂਦੇ ਆ ਉਹਨਾਂ ਨੂੰ ਘੇਰ ਕੇ ਉੱਥੋਂ ਸਬਜ਼ੀ ਲਾ ਕੇ ਟਮਾਟਰ ਜਿਹੜੇ ਹੁੰਦੇ ਆ ਉਹ ਸੜਕਾਂ ਤੇ ਸੁੱਟ ਦਿੰਦੇ ਆ। ਦੁੱਧ ਵਾਲੇ ਟੈਂਕਰ ਜਾਂਦੇ ਆ, ਉਹ ਰੋਕ ਕੇ ਤੇ ਟੈਂਕਰ ਜਿਹੜੇ ਖੋਲ ਕੇ ਉਹ ਸਾਰਾ ਦੁੱਧ ਸੜਕਾਂ ਤੇ ਪਾ ਦਿੰਦੇ ਆ।
ਸ਼ਹਿਰਾਂ ਦੇ ਵਿੱਚ ਹਾਲਤ ਇਹ ਹੋ ਗਈ ਆ ਕਿ ਧਨੀਏ ਦੀ ਜਿਹੜੀ ਗੁੱਟੀ ਹੁੰਦੀ ਆ ਇਹ 100 ਰੁਪਏ ਦੀ ਵਿਕਣ ਡਈ ਆ। ਟਮਾਟਰ ਹੈ ਜਿਹੜਾ ਹੜਤਾਲ ਤੋਂ ਪਹਿਲਾਂ ਜਾਂ ਕਹਿ ਲਈਏ ਪ੍ਰਦਰਸ਼ਨਾਂ ਤੋਂ ਪਹਿਲਾਂ ਮਹਿਜ਼ 20 ਰੁਪਏ ਕਿਲੋ ਸੀ ਵੱਡੇ ਸ਼ਹਿਰਾਂ ਦੇ ਵਿੱਚ, ਉਹ ਉੱਥੇ ਮਹਾਰਾਸ਼ਟਰ ਦੇ ਵਿੱਚ 120 ਰੁਪਏ ਵਿਕਣ ਡਿਆ। ਬਹੁਤ ਜ਼ਿਆਦਾ ਮਹਿੰਗਾਈ ਹੋਈ ਆ। ਪਰ ਕਿਸਾਨ ਆਪਣੀ ਥਾਂ ਤੇ ਕਲਪਣ ਡਏ ਆ, ਉਹ ਆਪਣੀ ਥਾਂ ਤੇ ਲੋਕ ਕਲਪਣ ਡਏ ਕਿ ਸਾਡਾ ਕੀ ਗੁਨਾਹ। ਕਿਸਾਨ ਕਹਿੰਦੇ ਸਾਡਾ ਕੀ ਗੁਨਾਹ। ਸੋ ਇਹਦੇ ਵਿੱਚ ਵੀ ਅੱਜ ਦੇਖਣ ਨੂੰ ਆਇਆ ਕਿ ਕੁਛ ਸੰਘ ਦੀਆਂ ਇਸੇ ਤਰ੍ਹਾਂ ਦੀਆਂ ਜਥੇਬੰਦੀਆਂ, ਜਿਸ ਤਰ੍ਹਾਂ ਮੈਂ ਤੁਹਾਨੂੰ ਪਿੱਛੇ ਦੱਸਿਆ, ਉਹ ਜਾ ਕੇ ਆਪਣੇ ਪੱਧਰ ਤੇ ਕਹਿੰਦੀਆਂ ਜੀ ਨਿਬੜ ਗਿਆ, ਦੇਵੇਂਦਰ ਫੜਨਵੀਸ ਨਾਲ ਸਾਡੀ ਗੱਲ ਹੋ ਗਈ ਹੈ। ਪਰ ਉੱਥੇ ਨਾਲ ਦੀ ਨਾਲ, ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਇਹ ਸਭ ਕੁਝ ਹੋ ਚੁੱਕਾ ਸੀਗਾ, ਮਹਾਰਾਸ਼ਟਰ ਦੇ ਕਿਸਾਨਾਂ ਨੇ ਨਾਲ ਦੀ ਨਾਲ ਰੌਲਾ ਪਾਤਾ। ਉਹ ਕਹਿੰਦੇ ਕਿ ਨਾ ਸਾਡੀ ਕੋਈ ਗੱਲਬਾਤ ਹੋਈ ਹੈ, ਨਾ ਅਸੀਂ ਇਸ ਤਰ੍ਹਾਂ ਦਾ ਕੋਈ ਕੱਚਾ ਪੱਕਾ ਸਮਝੌਤਾ ਕਰਨਾ। ਸਾਡਾ ਇੱਕੋ ਇੱਕ ਨਿਸ਼ਾਨਾ ਹੈ ਕਿ ਭਾਈ ਸਾਹਿਬ ਸਾਡੀਆਂ ਮੰਗਾਂ, ਸਾਡਾ ਹੱਕ ਇੱਥੇ ਰੱਖ, ਦੂਜੀ ਗੱਲ ਅਸੀਂ ਕਰਨੀ ਨਹੀਂ। ਹੁਣ ਕਿਸਾਨਾਂ ਦਾ ਜਿਹੜਾ ਇਹ ਸੰਘਰਸ਼ 2 ਰਾਜਾਂ ਦੇ ਵਿੱਚ ਹੈ, ਰਾਜ ਕਰਨਵੀਰ ਸਿੰਘ ਜੀ, ਹੋ ਸਕਦਾ ਕੱਲ ਨੂੰ ਤੀਜੇ ਰਾਜ ਦੇ ਵਿੱਚ ਵੀ ਚਲਾ ਜਾਵੇ, ਫਿਰ ਚੌਥੇ ਰਾਜ ਦੇ ਵਿੱਚ ਵੀ। ਔਰ ਜਿਸ ਤਰ੍ਹਾਂ ਜਿਹੜੀਆਂ ਇਹ ਮੌਕਾ ਪ੍ਰਸਤ ਕਿਸਾਨ ਜਥੇਬੰਦੀਆਂ, ਜਿਹੜੀਆਂ ਸਿਆਸੀ ਤਨਜ਼ੀਮਾਂ ਦੀਆਂ ਚਮਚਾਗਿਰੀ ਕਰਨ ਤੋਂ ਇਲਾਵਾ ਕੱਖ ਨਹੀਂ ਕਰਦੀਆਂ, ਉਹ ਬੇਸ਼ੱਕ ਕੰਮ ਤੇ ਯਤਨ ਤੇ ਉਦਾਂ ਦੇ ਕਰੀ ਜਾਂਦੀਆਂ, ਪਰ ਉਹ ਸਿਆਣੀਆਂ ਵੀ ਜਾ ਰਹੀਆਂ ਨਾਲ ਦੀ ਨਾਲ। ਹੋ ਸਕਦਾ ਕਿ ਕਿਸਾਨ ਕੱਲ ਨੂੰ ਇਸ ਤਰ੍ਹਾਂ ਦੀ ਲਾਮਬੰਦੀ ਪੂਰੇ ਭਾਰਤ ਦੇ ਵਿੱਚ ਕਰਨੀ ਸ਼ੁਰੂ ਕਰ ਦੇਣ। ਉਹ ਦਿਨ ਜੇ ਆ ਗਿਆ ਤੇ ਫਿਰ ਇਹਨਾਂ ਦੇ ਨਾਲ ਬੁਰੀ ਹੋਏਗੀ। ਉਹ ਦਿਨ ਨਾ ਆਵੇ, ਨੌਬਤ ਨਾ ਆਵੇ। ਇਹਨਾਂ ਨੂੰ ਚਾਹੀਦਾ ਕਿ ਪਹਿਲਾਂ ਪਹਿਲ ਹੀ ਇਹ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਜੋ ਇਹਨਾਂ ਨੇ ਵਾਅਦੇ ਕੀਤੇ ਆਪਣੀ ਜ਼ੁਬਾਨ ਦੇ ਮੁਤਾਬਕ, ਉਹ ਪੂਰੇ ਕਰ ਦੇਣ। ਕਿਉਂਕਿ ਇਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇਹ ਉਹ ਕਿਸਾਨ ਆ ਜਿਨ੍ਹਾਂ ਦੇ ਹੱਥ ਸਿਰਫ ਹਲਾਂ ਦੀਆਂ ਮੁੰਨੀਆਂ ਨੂੰ ਨਹੀਂ ਪੈਂਦੇ, ਕਈ ਵਾਰੀ ਜਾ ਕੇ ਤਖਤਾਂ ਨੂੰ ਵੀ ਪੈ ਜਾਂਦੇ ਆ, ਤਾਜਾਂ ਨੂੰ ਵੀ ਪੈ ਜਾਂਦੇ ਆ, ਤੇ ਕਈ ਵਾਰੀ ਆ ਜਿਹੜੇ ਗਲੇ ਦੇ ਉੱਤੇ ਕਾਲਰ ਲੱਗੇ ਹੁੰਦੇ ਆ, ਕਈ ਵਾਰੀ ਕਾਲਰਾਂ ਨੂੰ ਵੀ ਪੈ ਜਾਂਦੇ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ NDTV ਦੇ ਮਾਲਕ ਦੀ ਰਿਹਾਇਸ਼ ਦੇ ਉੱਤੇ ਛਾਪੇ। ਮੁਨੱਵਰ ਰਾਣਾ ਬਹੁਤ ਵੱਡਾ ਸ਼ਾਇਰ ਹੈ ਉਰਦੂ ਦਾ ਜੀ। ਉਹਨੇ ਇੱਕ ਵਾਰੀ ਮੀਡੀਆ ਤੇ, ਵੈਸੇ ਸਿੱਧੇ ਤੌਰ ਤੇ ਨਹੀਂ, ਅਸਿੱਧੇ ਤੌਰ ਤੇ ਮੀਡੀਆ ਤੇ ਹੀ ਇੱਕ ਸ਼ੇਰ ਲਿਖਿਆ ਸੀਗਾ, ਮੈਨੂੰ ਯਾਦ ਆ। ਉਹ ਕਹਿੰਦਾ ਸੀ, ਹਕੂਮਤ ਮੁंह ਬਰਾਈ ਕੇ ਹੁਨਰ ਸੇ खूब वाकिफ है, ये हर कुत्ते के आगे शाही टुकड़ा डाल देती है, भटकती रहती है हवस दिन रात सोने की दुकानों में, गरीबी कान छिदवाती है और तिनका डाल देती है जी। ਇਹ ਇਸ ਤਰ੍ਹਾਂ ਦਾ ਉਹਨੇ ਸ਼ੇਰ ਬੋਲਿਆ ਸੀਗਾ। ਸੋ ਮੀਡੀਆ ਦਾ ਹਾਲ ਅੱਜ ਇਸੇ ਤਰ੍ਹਾਂ ਦਾ, ਇਸੇ ਤਰ੍ਹਾਂ ਦਾ ਹੈ ਕਿ ਜਿਹੜਾ ਵੀ ਕੋਈ ਭੌਂਕਦਾ ਉਹਨੂੰ ਸ਼ਾਹੀ ਟੁਕੜਾ ਮਿਲ ਜਾਂਦਾ ਹੈ। ਮੁੜ ਕੇ ਫਿਰ ਉਹ ਸੱਚ ਨਹੀਂ ਭੌਂਕਦਾ, ਮੁੜ ਕੇ ਸੋਲੇ ਗਾਉਣ ਲੱਗ ਪੈਂਦਾ। ਕੁਛ ਬੰਦੇ ਆ ਜਿਹੜੇ ਲਹਿਰਾਂ ਦੇ ਉਲਟ ਤੈਰਦੇ ਆ, ਜਿਹੜੇ ਆਪਣੇ ਸਿਧਾਂਤ ਤੇ ਪਰਪੱਕ ਹੋ ਕੇ ਪਹਿਰਾ ਦਿੰਦੇ ਆ। ਉਹਨਾਂ ਦੇ ਵਿੱਚੋਂ NDTV ਇੱਕ ਆ। ਜੇ ਅਸੀਂ ਆਮ ਬੰਦੇ ਕੋਲ ਚਲੇ ਜਾਈਏ, ਆਮ ਦਰਸ਼ਕ ਕੋਲ ਚਲੇ ਜਾਈਏ, ਤੁਸੀਂ ਉਹਨੂੰ ਪੁੱਛੋ ਕਿ ਪੰਜਾਬੀ ਚੈਨਲ ਕਿਹੜਾ ਦਿਖਦਾ, ਤੇ ਉਹ ਇੱਕਾ ਦੁੱਕਾ ਤਿੱਕਾ ਚੌਕਾ ਕੁਛ ਨਾ ਗਿਣਾ ਸਕਦਾ ਭਾਰਤ ਦੇ ਵਿੱਚ। ਤੇ ਜੇ ਉਹਨੂੰ ਪੁੱਛੇ ਕਿ ਤੈਨੂੰ ਕੌਮੀ ਚੈਨਲ ਕਿਹੜਾ ਵਧੀਆ ਲੱਗਦਾ, ਕਿਹੜਾ ਖਬਰੀ ਚੈਨਲ ਤੂੰ ਵੇਖਣਾ, ਤੇ ਉਹ ਇਸ ਚੈਨਲ ਦਾ ਨਾਮ ਲਏਗਾ। ਕਿਉਂਕਿ ਇਹਨਾਂ ਦੀ ਪੱਤਰਕਾਰਤਾ ਜਿਹੜੀ ਉਹ ਮਿਆਰੀ ਹੈ, ਕੁਛ ਮਿਆਰਤਾ ਹੈ ਇਹਨਾਂ 'ਚ। ਬਾਕੀ ਤੇ ਸਾਰੇ ਚਲੋ ਹੁਣ ਉਹਨਾਂ ਦਾ ਕੀ ਨਾਂ ਲੈਣਾ, ਕਿਉਂਕਿ ਚਰਚਾ ਇਸੇ ਚੈਨਲ ਦੀ ਹੈ। ਇਸ ਚੈਨਲ ਤੇ ਬਹੁਤ ਸਾਰੇ ਲੋਕਾਂ ਦੀ ਅੱਖ ਆ, ਖਾਸ ਤੌਰ ਤੇ ਉਹਨਾਂ ਲੋਕਾਂ ਦੀ ਅੱਖ ਆ ਜਿਨ੍ਹਾਂ ਦੀ ਅੱਖ ਵਿੱਚ ਇਹ ਵਾਲ ਵਾਂਗੂ ਰੜਕਦਾ। ਅੱਜ ਇਸ ਚੈਨਲ ਦੇ ਮਾਲਕ ਦੇ ਘਰ ਤੇ ਛਾਪੇ ਮਾਰੇ ਆ। ਇਹਦਾ ਜਿਹੜਾ ਫਾਊਂਡਰ ਮੈਂਬਰ ਆ ਉਹ ਪ੍ਰਣਵ ਰਾਏ ਆ ਜੀ। ਅਸਲ ਦੇ ਵਿੱਚ ਕੀ ਮਾਮਲਾ ਹੈ? ਮਾਮਲਾ ਇਹ ਬਣਾਇਆ ਗਿਆ ਜੀ ਕਿ ਇਹਨਾਂ ਨੇ ਲੋਨ ਲਿਆ ਸੀਗਾ ਲਗਭਗ 2.5-3 ਲੱਖ ਕਰੋੜ ਦਾ, 250-300 ਕਰੋੜ ਦਾ, ਔਰ ਉਹ ਸਾਰਾ ਲੋਨ ਜਿਹੜਾ ਮੋੜਿਆ, ਪਰ 48 ਲੱਖ ਦਾ ਇਹਨਾਂ ਨੇ ਵਿੱਚ ਹੇਰ-ਫੇਰ ਕਰ ਲਿਆ ਜੀ। ਹਾਲਾਂਕਿ NDTV ਨੇ ਹੁਣ ਤੋਂ ਪਹਿਲਾਂ ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਸਾਂ, ਠੀਕ ਉਹ ਤੋਂ ਪਹਿਲਾਂ ਦਸਤਾਵੇਜ਼ ਜਿਹੜੇ ਜਾਰੀ ਕਰ ਦਿੱਤੇ, ਜਿਹਦੇ ਵਿੱਚ ਉਹਨਾਂ ਨੇ ਸਾਰਾ ਲੋਨ ਹੈ ਜਿਹੜਾ ਉਹ ਦਿਖਾਇਆ ਕਿ ਅਸੀਂ ਉਹ ਲੋਨ ਵਾਪਸ ਕਰ ਦਿੱਤਾ ਸੀ। ICICI ਬੈਂਕ ਦਾ ਜਿੰਨਾ ਵੀ ਅਸੀਂ ਲੋਨ ਲਿਆ ਸੀ ਉਹ ਸਾਰੇ ਦਾ ਸਾਰਾ ਪੂਰੇ ਦਾ ਪੂਰਾ ਅਸੀਂ ਵਾਪਸ ਕਰ ਚੁੱਕੇ ਹਾਂ, ਸਾਡਾ ਕੋਈ ਲੈਣ ਦੇਣ ਹੈ ਹੀ ਨਹੀਂ। ਔਰ ਨਾਲ NDTV ਨੇ ਗੱਲ ਕਹੀ ਹੈ ਕਿ ਜਿਸ ਬੰਦੇ ਦੀ ਸ਼ਿਕਾਇਤ ਤੇ CBI ਅੱਜ ਛਾਪੇ ਮਾਰਦੀ ਫਿਰਦੀ ਹੈ, ਇਹ ਉਹੀ ਬੰਦਾ ਹੈ ਜਿਹੜਾ ਭਾਰਤ ਦੀਆਂ ਕਈ ਅਦਾਲਤਾਂ 'ਚ ਗਿਆ, ਪਰ ਉਸ ਬੰਦੇ ਦੀ ਕਿਸੇ ਵੀ ਦਰਖਾਸਤ ਤੇ, ਕਿਸੇ ਵੀ ਸ਼ਿਕਾਇਤ ਤੇ ਅਦਾਲਤ ਨੇ ਕਾਰਵਾਈ ਨਹੀਂ ਕੀਤੀ। ਭਾਰਤ ਦੀਆਂ ਅਦਾਲਤਾਂ ਜਿਸ ਬੰਦੇ ਤੇ ਯਕੀਨ ਨਹੀਂ ਕਰਦੀਆਂ ਪਈਆਂ, CBI ਨੇ ਝਟਫਟ ਯਕੀਨ ਕਰ ਲਿਆ।
ਜੀ ਇਹ ਐਨਡੀਟੀਵੀ ਬਹੁਤ ਸਾਰੇ ਸਵਾਲ ਖੜੇ ਕਰਦਾ ਪਿਆ। ਪ੍ਰਣਵ ਰਾਏ ਦੇ ਮਸਲੇ ਦੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਹੀ ਇਹ ਆ ਕਿ ਦੇਖੋ, ਨਾ ਤੇ ਟੈਲੀਵਿਜ਼ਨ ਦੇ ਸਟੂਡੀਓ ਤੇ ਛਾਪਾ ਮਾਰਿਆ ਗਿਆ, ਨਾ ਦਫ਼ਤਰ ਤੇ ਮਾਰਿਆ ਗਿਆ, ਉਹਦੀ ਰਿਹਾਇਸ਼ ਤੇ ਮਾਰਿਆ ਗਿਆ। ਨਾਲ ਉਹਦੀ ਘਰ ਦੀ ਹੈ ਜਿਹੜੀ, ਉਹਦਾ ਨਾਂ ਵੀ ਲਿਆ ਜਾਂਦਾ ਕਿ ਉਹ ਵੀ ਇਸ ਲੈਣ ਦੇਣ ਦੇ ਵਿੱਚ ਹੈ, ਪਰ ਮਸਲਾ ਇਕੱਲੇ ਪ੍ਰਣਵ ਰਾਏ ਦਾ ਹੀ ਹੈ। ਅੱਗੇ ਜਾ ਕੇ ਦੇਖੀਏ ਤੇ ਇਹਨਾਂ ਨੂੰ ਕੁਝ ਸਮਾਂ ਪਹਿਲਾਂ ਈਡੀ ਨੇ ਵੀ ਇੱਕ 2032 ਕਰੋੜ ਦਾ ਨੋਟਿਸ ਭੇਜਿਆ ਹੋਇਆ। ਹੁਣ ਰਾਜ ਕਰਨਵੀਰ ਸਿੰਘ ਦੀ ਬੜੀ ਸਰਲ ਗੱਲ ਹੈ, ਬੜੀ ਸਪਸ਼ਟ ਗੱਲ ਆ, ਜੇ ਕੋਈ ਲੈਣ ਦੇਣ ਆ, ਵਿੱਤੀ ਕੋਈ ਲੈਣ ਦੇਣ ਆ, ਬੈਂਕਾਂ ਦਾ ਲੈਣ ਦੇਣ ਆ, ਔਰ ਇੱਕ ਬੰਦੇ ਦੀ ਸ਼ਿਕਾਇਤ ਤੇ ਜਿਹੜਾ ਬੰਦਾ ਅਦਾਲਤਾਂ 'ਚ ਜਾਂਦਾ ਉਹਦੀ ਸੁਣਵਾਈ ਨਹੀਂ ਹੁੰਦੀ, ਨਾਲ ਦੀ ਨਾਲ CBI ਮਾਮਲਾ ਦਰਜ ਕਰ ਲੈਂਦੀ ਹੈ। ਕਿਸੇ ਸੇਬੀ ਤੋਂ ਕੋਈ ਇਜਾਜ਼ਤ ਨਹੀਂ, ਕਿਸੇ ਹੋਰ ਇਸ ਤਰ੍ਹਾਂ ਫਾਈਨੈਂਸ਼ੀਅਲੀ ਮਾਮਲਿਆਂ ਦੇ ਨਾਲ ਜੁੜੇ ਅਦਾਰੇ ਤੋਂ ਕੋਈ ਪੁੱਛਿਆ ਦੱਸਿਆ ਨਹੀਂ ਜਾਂਦਾ, ਕੋਈ ਨੋਟਿਸ ਨਹੀਂ ਕੀਤਾ ਜਾਂਦਾ, ਕੋਈ ਸਮਨ ਨਹੀਂ ਭੇਜਿਆ ਜਾਂਦਾ, ਸਿੱਧੇ ਤੌਰ ਤੇ ਜਾ ਕੇ ਛਾਪਾ ਮਾਰਿਆ ਜਾਂਦਾ। ਔਰ ਮਾਰ ਤੇ ਵੀ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਛਾਪੇਮਾਰੀ ਹੈ ਜਿਹੜੀ ਉਹ CBI ਦੇ ਅਧਿਕਾਰ ਖੇਤਰ 'ਚ ਆਉਂਦੀ ਨਹੀਂ, ਕਿਉਂਕਿ ਮਾਮਲਾ ਵਿੱਤੀ ਲੈਣ ਦੇਣ ਦਾ, ਕੋਈ ਹੇਰ ਫੇਰ ਦਾ ਨਹੀਂ ਹੈ। ਦੂਜੀ ਗੱਲ, ਸਭ ਤੋਂ ਜਿਹੜੀ ਗੱਲ ਨੇ ਹੈਰਾਨ ਕੀਤਾ ਉਹ ਇਹ ਕੀਤਾ ਕਿਉਂਕਿ ਕੁਝ ਦਿਨ ਪਹਿਲਾਂ, ਜਾਂ ਕਹਿ ਲਈਏ ਕਿ ਇਸ ਘਟਨਾ ਤੋਂ ਥੋੜੇ ਘੰਟੇ ਪਹਿਲਾਂ, ਲਾ ਲਓ ਕਿ 2-3 ਦਿਨਾਂ ਦੇ ਵਿੱਚ ਕੋਈ ਬਹੁਤੇ ਘੰਟੇ ਨਹੀਂ ਹੁੰਦੇ, ਕਿ ਇਹਨਾਂ ਦੇ ਇੱਕ ਬਹੁਤ ਵੱਡੇ ਤਰਜਮਾਨ ਨੂੰ ਇਹਨਾਂ ਦੇ ਇੰਗਲਿਸ਼ ਚੈਨਲ ਤੋਂ ਇੱਕ ਐਂਕਰ ਬੀਬੀ ਨੇ ਮੂੰਹ, ਜਿਵੇਂ ਕਹਿੰਦੇ ਨਾ, ਸੁੱਚੇ ਮੂੰਹ ਤੋਰਤਾ ਸੀ। ਕਿਉਂਕਿ ਉਹ ਇਸ ਟੈਲੀਵਿਜ਼ਨ ਚੈਨਲ ਦੇ ਏਜੰਡੇ ਖਿਲਾਫ ਬੋਲਣ ਲੱਗ ਪਿਆ ਕਿ ਤੁਹਾਡਾ ਇਹ ਏਜੰਡਾ। ਉਹਨੇ ਕਿਹਾ ਕਿ ਤੁਸੀਂ ਸਾਡੇ ਚੈਨਲ ਦੇ ਬਾਰੇ ਇਸ ਤਰ੍ਹਾਂ ਨਹੀਂ ਬੋਲ ਸਕਦੇ ਡਿਬੇਟ ਦੇ ਵਿੱਚ ਬਹਿ ਕੇ। ਉਹ ਬੰਦਾ ਨਹੀਂ ਹਟਿਆ ਤੇ ਫਿਰ ਉਹਦਾ ਕੈਮਰਾ ਬੰਦ ਕਰ ਦਿੱਤਾ ਗਿਆ ਜਿੱਥੇ ਉਹ ਬੈਠਾ ਸੀਗਾ, ਜਿਹੜੇ ਸਟੂਡੀਓ 'ਚ। ਸੋ ਉਹਨੂੰ ਬੜਾ ਜ਼ਲੀਲ ਕਰਕੇ ਤੋਂ ਤੋਰਿਆ। ਹਾਲਾਂਕਿ ਉਹ ਤਰਜਮਾਨ ਬਹੁਤ ਵੱਡਾ ਹੈ, ਸੰਬਿਤ ਪਾਤਰਾ ਉਹਦਾ ਨਾਂ ਹੈ। ਸੰਬਿਤ ਪਾਤਰਾ ਨੂੰ ਜਦੋਂ ਉੱਥੋਂ ਜ਼ਲੀਲ ਕਰਕੇ ਤੋਰਿਆ ਗਿਆ, ਲੋਕ ਉਦੋਂ ਹੀ ਕਹਿੰਦੇ ਸਨ ਕਿ NDTV ਤੇ ਕੋਈ ਨਾ ਕੋਈ ਆਫਤ ਆ ਜਾਣੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਯਾਦ ਹੋਣਾ ਕਿ ਇਸ ਚੈਨਲ ਨੂੰ ਇੱਕ ਦਿਨ ਲਈ ਬਲੈਕ ਆਊਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ, ਪਰ ਬਹੁਤ ਜ਼ੋਰਦਾਰ ਵਿਰੋਧ ਹੋਇਆ ਸੀ ਲੋਕਾਂ ਦਾ। ਉਹ ਫੈਸਲਾ ਇਹਨਾਂ ਨੂੰ ਰੋਲ ਬੈਕ ਕਰਨਾ ਪਿਆ। ਪਰ ਇਸ ਮਾਮਲੇ ਦੇ ਵਿੱਚ ਕਿਉਂਕਿ CBI ਨੇ ਹੁਣ ਛਾਪੇਮਾਰੀ ਕਰ ਦਿੱਤੀ ਹੈ, NDTV ਨੇ ਆਪਣਾ ਪੱਖ ਰੱਖ ਦਿੱਤਾ, ਦੋਵੇਂ ਧਿਰਾਂ ਆਮੋ ਸਾਹਮਣੀਆਂ ਹੋ ਗਈਆਂ। ਰਵੀਸ਼ ਕੁਮਾਰ ਨੇ ਵੰਗਾਰਿਆ, ਉਹਨੇ ਕਿਹਾ ਕਿ ਜੇ ਕੋਈ ਭੁਲੇਖਾ ਕੱਢਣਾ ਤੇ ਤੁਸੀਂ ਸਾਡੇ ਕੁਰਸੀ ਤੇ ਬੈਠ ਆ ਕੇ, ਤੇ ਮੈਂ ਹੋਊਂਗਾ, ਤੁਸੀਂ ਹੋਵੋਗੇ, ਫਿਰ ਸਾਹਮਣੇ ਕੈਮਰਾ ਹੋਊਗਾ, ਲੋਕ ਲਾਈਵ ਦੇਖ ਲੈਣਗੇ। ਸੋ ਉਹਨੇ ਕਿਹਨੂੰ ਕਿਹਾ ਉਹ ਸਾਰਿਆਂ ਨੂੰ ਪਤਾ ਕਿ ਉਹ ਕਿਹਨੂੰ ਵੰਗਾਰਦਾ ਪਿਆ, ਕਿਹਨੂੰ ਲਲਕਾਰਦਾ ਪਿਆ। ਰਵੀਸ਼ ਕੁਮਾਰ ਇਸ ਸਮੇਂ ਭਾਰਤ ਦਾ ਨੰਬਰ 1 ਪੱਤਰਕਾਰ ਆ, ਔਰ ਜਿਸ ਬੇਬਾਕੀ ਦੇ ਨਾਲ ਉਹਨੇ ਇਸ ਛਾਪੇਮਾਰੀ ਤੋਂ ਬਾਅਦ ਕਿਹਾ ਕਿ ਅਸੀਂ ਨਾ ਡਰਨ ਵਾਲੇ ਆ, ਨਾ ਅਸੀਂ ਖੜਨ ਵਾਲੇ ਆ, ਅਸੀਂ ਇਸੇ ਤਰ੍ਹਾਂ ਤੁਰਦੇ ਜਾਣਾ। ਜੇ ਕਿਸੇ ਨੂੰ ਭੁਲੇਖਾ ਤੇ ਉਹ ਸਾਹਮਣੇ ਕੁਰਸੀ ਤੇ ਬਹਿ ਕੇ ਗੱਲ ਕਰ ਸਕਦਾ। ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ NDTV ਇਹ ਫਾਈਟ ਜਿਹੜੀ ਆ ਲੜੇਗਾ। ਪਰ NDTV ਉਸ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਦਲਾਨ ਦੇ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਹੁਣ ਉਹਦੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਰਸਤਾ ਕਿ ਚੋਟਾਂ ਖਾਣੀਆਂ, ਕਿਉਂਕਿ ਇਸ ਸਮੇਂ ਇੱਕੋ ਹੀ ਚੈਨਲ ਹੈ, ਵਾਹਿਦ ਚੈਨਲ ਆ ਜਿਹੜਾ ਸਿਸਟਮ ਦੇ ਉਲਟ ਭੁਗਤਦਾ। ਹੁਣ ਇਹਨੂੰ ਚੋਟਾਂ ਸਹਿਣੀਆਂ ਪੈਣਗੀਆਂ। ਜਿਵੇਂ ਕਹਿੰਦੇ ਆ ਨਾ ਕਿ ਇੱਕ ਪੱਥਰ ਨੇ ਚੋਟ ਖਾਧੀ ਤੇ ਕੰਕਰ ਹੋ ਗਿਆ, ਇੱਕ ਨੇ ਚੋਟ ਸਹੀ ਤੇ ਉਹ ਸ਼ੰਕਰ ਹੋ ਗਿਆ। ਇਹ ਹੁਣ NDTV ਦੀ ਸਮਰੱਥਾ ਤੇ ਨਿਰਭਰ ਆ ਕਿ ਉਹ ਕੰਕਰ ਹੁੰਦੇ ਆ ਚੋਟ ਖਾ ਕੇ ਜਾਂ ਸ਼ੰਕਰ ਹੁੰਦੇ ਆ। ਪਰ ਇਸ ਸਮੇਂ ਬਹੁਤ ਜ਼ਿਆਦਾ ਲੋਕ ਆ ਜਿਹੜੇ ਉਹ ਇਸ ਗੱਲ ਤੋਂ ਨਾਖੁਸ਼ ਆ ਕਿ ਜਿਸ ਤਰੀਕੇ ਨਾਲ CBI ਨੇ ਛਾਪੇਮਾਰੀ ਕੀਤੀ ਹੈ ਉਹ ਢੰਗ ਜਾਇਜ਼ ਨਹੀਂ, ਵਾਜਬ ਨਹੀਂ, ਔਰ ਟਾਈਮਿੰਗ ਵੀ ਹੈ ਜਿਹੜੀ ਉਹ ਗਲਤ ਆ। ਔਰ CBI ਦੀ ਜਿੱਥੋਂ ਤੱਕ ਗੱਲ ਹੈ ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਯਾਦ ਹੋਣਾ ਇਹ ਉਹੀ CBI ਆ, ਇਹ ਉਹੀ ਸਲੱਖਣੀ CBI ਹੈ ਜਿਹਨੇ ਹਜ਼ਾਰਾਂ ਕਰੋੜ ਦਾ ਜਿਹੜਾ ਭਗੌੜਾ ਸੀਗਾ ਵਿਜੇ ਮਾਲੀਆ, ਉਹਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ 에ਅਰਪੋਰਟਸ ਨੂੰ। ਔਰ ਠੀਕ 1 ਮਹੀਨੇ ਬਾਅਦ ਉਹ ਨੋਟਿਸ ਆਪ ਹੀ ਵਾਪਸ ਲੈ ਕੇ ਇਹ ਨੋਟਿਸ ਭੇਜਤਾ ਕਿ ਹੁਣ ਸਾਹਿਬ ਜੀ ਨੂੰ ਤੁਸੀਂ ਗ੍ਰਿਫਤਾਰ ਨਹੀਂ ਕਰਨਾ, ਸਿਰਫ ਤੇ ਸਿਰਫ ਇਹਦੀ ਨਿਗਰਾਨੀ ਕਰਨੀ ਹੈ। ਹਾਲੇ ਤੱਕ CBI ਨੇ ਇਹ ਨਹੀਂ ਦੱਸਿਆ ਕਿ ਉਹ ਲੁੱਕ ਆਊਟ ਨੋਟਿਸ ਵਾਪਸ ਕਿਹਦੇ ਕਹਿਣ ਤੇ ਇਹਨਾਂ ਨੇ ਕੀਤਾ ਸੀ। ਜੀ ਬਿਲਕੁਲ। ਅਤੇ ਅਗਲੀ ਮਿੰਟੋ ਜੀ ਗੱਲ ਕਰੀਏ ਵੀ ਰੇਤ ਖੱਡ ਮਾਮਲੇ ਦੇ ਵਿੱਚ ਘਮਾਸਾਨ ਜਾਰੀ ਆ। ਆਪ ਪਾਰਟੀ ਦੇ ਧਰਨੇ ਤੇ ਉਧਰ ਕਰਜ਼ੇ ਨੂੰ ਲੈ ਕੇ ਸਰਕਾਰ ਨੂੰ ਘੇਰਨਗੇ ਅਕਾਲੀ। ਦੇਖੋ, ਅੱਜ ਇਹਨਾਂ ਨੇ ਸਿਲਸਿਲਾ ਸ਼ੁਰੂ ਕਰ ਦਿੱਤਾ। ਇਹ ਜ਼ਿਲ੍ਹਾਵਾਰ ਧਰਨੇ ਦੇਣਗੇ, ਹੈਡਕੁਆਟਰ ਜਿਹਨਾਂ ਨੂੰ ਕਹਿ ਦਿੰਦੇ ਆ ਜੀ।
ਅੱਜ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਦੇ ਵਿੱਚ ਜਲੰਧਰ ਪਲੇਠਾ ਧਰਨਾ ਦਿੱਤਾ ਗਿਆ। 8 ਨੂੰ ਫਰੀਦਕੋਟ 'ਚ ਪ੍ਰੋਫੈਸਰ ਸਾਧੂ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਜਾਊਗਾ। 9 ਜੂਨ ਨੂੰ HS ਫੂਲਕਾ ਦੀ ਤੇ ਵਿਧਾਇਕ ਜਿਹੜੇ ਆ ਬੈਂਸ ਬ੍ਰਦਰਸ ਉਹਨਾਂ ਦੀ ਅਗਵਾਈ 'ਚ ਲੁਧਿਆਣੇ 'ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਊਗਾ। 12 ਜੂਨ ਨੂੰ ਸ੍ਰੀ ਭਗਵੰਤ ਮਾਨ ਜੀ ਗੁਰਦਾਸਪੁਰ 'ਚ ਗੂੰਜਣਗੇ ਔਰ 14 ਜੂਨ ਨੂੰ ਰੋਪੜ 'ਚ ਵਿਧਾਇਕ ਕੰਵਰ ਸੰਧੂ ਜਿਹੜਾ ਆਪਣੀ ਨੁਮਾਇੰਦਗੀ ਹੇਠ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰੇਗਾ। ਇਹ ਇਹਨਾਂ ਦਾ ਧਰਨਾ ਪ੍ਰੋਗਰਾਮ ਹੈ ਜਲੰਧਰ ਦੇ ਵਿੱਚ ਜੋ ਅੱਜ ਇਹਨਾਂ ਨੇ ਧਰਨਾ ਦਿੱਤਾ। ਉਹ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਉਹੀ ਰਾਗ ਅਲਾਪਿਆ। ਖਾਸ ਤੌਰ ਤੇ ਜਿਹੜਾ ਕਮਿਸ਼ਨ ਬਿਠਾਇਆ ਇਹਨਾਂ ਨੇ SS ਨਾਰੰਗ ਉਹਨੂੰ ਨਿਸ਼ਾਨੇ ਤੇ ਲਿਆ। ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਉਹਨਾਂ ਨੇ ਮੰਗਿਆ। ਇਹ ਹਾਲੇ ਵੀ ਇਸ ਮੁੱਦੇ ਨੂੰ ਠੰਡਾ ਨਹੀਂ ਪੈਣ ਦੇਣਾ ਚਾਹੁੰਦੇ ਔਰ ਕੈਪਟਨ ਸਰਕਾਰ ਦੀ ਮਜਬੂਰੀ ਵੇਖੋ, ਉਹ ਇਸੇ ਮੁੱਦੇ ਤੋਂ ਡਰਦੀ ਇਹ ਨਹੀਂ ਡਿਕਲੇਅਰ ਕਰਦੀ ਪਈ ਕਿ ਜਿਹੜਾ ਪਲੇਠਾ ਬਜਟ ਸੈਸ਼ਨ ਹੈ ਉਹ ਕਰਾਉਣਾ ਕਦੋਂ ਆ। ਹੁਣ 7 ਤਰੀਕ ਨੂੰ ਇਹਨਾਂ ਕੈਬਨਿਟ ਦੀ ਮੀਟਿੰਗ ਰੱਖੀ ਹੈ ਔਰ ਸੂਤਰ ਇਹ ਦੱਸਦੇ ਆ ਕਿ ਜਿਹੜਾ ਅੱਗੇ ਬਜਟ ਇਜਲਾਸ ਸੀਗਾ ਇਹਨਾਂ ਨਾਲ ਉਹ ਕਰਾਉਣ ਦਾ ਪ੍ਰੋਗਰਾਮ ਸੀ ਕਿ 17-18 ਦਿਨ ਘੱਟੋ ਘੱਟ ਕਰਾ ਲਈਏ, ਉਹ ਹੁਣ ਸੁੰਗੜ ਗਿਆ। ਦੱਸਦੇ ਆ ਕਿ 7-8 ਦਿਨਾਂ 'ਚ 10-12 ਦਿਨਾਂ 'ਚ ਨਿਬੇੜ ਕੇ ਕੰਮ ਨਿਬੇੜੋ ਕਿਉਂਕਿ ਇਹਨਾਂ ਦੀ ਜਾਨ ਉੱਥੇ ਵੀ ਖਾਣੀ ਹੈ। ਦੂਜੇ ਪਾਸੇ ਇਹ ਵੀ ਇੱਕ ਖਬਰ ਆ ਰਹੀ ਹੈ ਅੱਜ ਕਿ ਇਹਨਾਂ ਦੇ ਮੰਤਰੀ ਮੰਡਲ ਦਾ ਵਿਸਤਾਰ ਵੀ ਹੋਣ ਜਾ ਰਿਹਾ ਕਾਂਗਰਸੀਆਂ ਦਾ, ਜਿਹਦੇ 'ਚ ਰਾਜ ਕੁਮਾਰ ਵੇਰਕਾ, ਵਿਜੇਂਦਰ ਸਿੰਗਲਾ, ਕੁਲਜੀਤ ਨਾਗਰਾ, ਸੰਗਤ ਸਿੰਘ ਗਿੱਲ ਜੀਆਂ ਇਸ ਤਰੀਕੇ ਦੇ ਬੰਦੇ ਆ ਜਿਹੜੇ ਕੈਬਨਿਟ 'ਚ ਆ ਸਕਦੇ ਆ। ਪਰ ਦੂਜੇ ਪਾਸੇ ਕਾਂਗਰਸ ਲਈ ਰਸਤਾ ਔਖਾ ਇਹ ਹੋਣ ਜਾ ਰਿਹਾ ਕਿ ਅਕਾਲੀ ਦਲ ਨੇ ਵੀ ਬਿਗਲ ਠੋਕ ਦਿੱਤਾ, ਅਕਾਲੀ ਦਲ ਨੇ ਵੀ ਤਾਲ ਠੋਕੀ ਆ। ਉਹ ਕਹਿੰਦੇ ਕਿ ਅਸੀਂ ਕਰਜ਼ੇ ਦੇ ਮੁੱਦੇ ਤੇ ਘੇਰਾਂਗੇ। ਉਹਨਾਂ ਨੂੰ ਪਤਾ ਕਿ ਰੇਤ ਦੇ ਮੁੱਦੇ ਤੇ ਅਸੀਂ ਬਹੁਤਾ ਨਹੀਂ ਨਾ ਘੇਰ ਸਕਦੇ, ਜੇ ਅਸੀਂ ਘੇਰ ਗਏ ਤੇ ਕਿਤੇ ਇਹ ਨਾ ਹੋਈਏ ਕਿ ਆਪ ਘਿਰ ਜਾਈਏ ਕਿਉਂਕਿ ਰੇਤ ਵਾਲਾ ਮਸਲਾ ਜਿਹੜਾ ਰੇਤ ਉੱਡ ਕੇ ਇਹਨਾਂ ਤੇ ਵੀ ਬਹੁਤ ਪੈਂਦੀ ਆ। ਇਸ ਕਰਕੇ ਇਹਨਾਂ ਨੇ ਰੇਤ ਮੁੱਠੀ ਚੋਂ ਛੱਡ ਕੇ ਕਰਜ਼ੇ ਵਾਲੀ ਧੁਨ ਫੜ ਲਈ ਆ। ਇਹ ਕਹਿੰਦੇ ਕਿ ਅਸੀਂ ਕਰਜ਼ੇ ਦੇ ਮੁੱਦੇ ਤੇ ਘੇਰਾਂਗੇ। ਇਹਨਾਂ ਦਾ ਪਹਿਲਾ ਪ੍ਰੋਗਰਾਮ ਸੀ ਕਿ ਅਸੀਂ 9 ਤਰੀਕ ਤੋਂ ਸਿਲਸਿਲੇਵਾਰ ਧਰਨੇ ਸ਼ੁਰੂ ਕਰਾਂਗੇ ਪੰਜਾਬ ਸਰਕਾਰ ਦੇ ਅਗੇਂਸਟ, ਪਰ ਹੁਣ ਕਿਉਂਕਿ ਵਿੱਚ ਕਬੀਰ ਜਯੰਤੀ ਆ ਗਈ ਆ, ਇਹ ਕਹਿੰਦੇ ਆ ਕਿ ਅਸੀਂ ਪੋਸਟਪੋਨ ਕਰਕੇ 12 ਤੋਂ ਸ਼ੁਰੂ ਕਰਾਂਗੇ। ਹੁਣ ਇਹਦਾ ਮਤਲਬ ਇਹ ਆ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਰੇਤੇ ਦੇ ਮੁੱਦੇ ਤੇ ਘੇਰੇਗੀ, ਜਿਹੜੇ ਖੰਡ ਵਾਲੇ ਗੁਰਜੀਤ ਸਿੰਘ ਤੇ ਬਾਅਦ ਦੇ ਵਿੱਚ ਖੱਡ ਵਾਲੇ ਬਣ ਗਏ ਉਹਨਾਂ ਨੂੰ ਇਸ ਮੁੱਦੇ ਤੇ ਘੇਰਿਆ ਜਾਊ। ਦੂਜੇ ਪਾਸੇ ਕਰਜ਼ੇ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾਊ। ਤਾਂ ਦੋਹਾਂ ਹੀ ਇਹਨਾਂ ਧਿਰਾਂ ਦੇ ਵਿਚਾਲੇ ਕਾਂਗਰਸ ਦੀ ਹਾਲਤ ਹੈ ਜਿਹੜੀ ਉਹ ਰਾਜ ਕਰਮਵੀਰ ਸਿੰਘ ਜੀ ਮੇਰੇ ਖਿਆਲ ਦੇ ਨਾਲ ਤੇ ਉਹ ਜਿਵੇਂ ਲੋਹਾਰ ਦੀ ਸੰਨੀ ਹੁੰਦੀ ਹੈ ਨਾ ਉਹਦੀ ਵਰਗੀ ਹੋ ਜਾਣੀ ਆ ਕਿ ਇੱਕ ਪਾਸੇ ਅੱਗ ਦੂਜੇ ਪਾਸੇ ਪਾਣੀ, ਇੱਕ ਪਾਸੇ ਉਧਰੋਂ ਪਊ ਦੂਜੇ ਪਾਸੇ ਨਿਕਲੂ ਦੂਜੇ ਪਾਸੇ ਫਿਰ ਪਊ। ਸੋ ਇਹੋ ਜਿਹਾ ਹਾਲਤ ਇਹਦਾ ਹੋਣ ਵਾਲਾ ਕਾਂਗਰਸ ਦਾ, ਕਿਉਂਕਿ ਰਾਜਨੀਤੀ ਅਕਾਲੀਆਂ ਨੇ ਵੀ ਕਰਨੀ ਹੈ। ਅਕਾਲੀਆਂ ਦੇ ਕੋਲ ਕਰਜ਼ੇ ਦਾ ਮੁੱਦਾ ਕਿਉਂਕਿ ਉਹਨਾਂ ਦਾ ਵੋਟ ਬੈਂਕ ਜ਼ਿਆਦਾ ਕਿਸਾਨੀ ਨਾਲ ਜੁੜਿਆ, ਸੋ ਉਹਨਾਂ ਨੇ ਚੁੱਕ ਲਿਆ ਮੁੱਦਾ। ਹੁਣ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਜਿਹੜਾ ਇਹਨਾਂ ਨੇ ਕਮਿਸ਼ਨ ਬਿਠਾਇਆ ਉਹ ਕਮਿਸ਼ਨ ਵੀ ਲੋਕਾਂ ਦੇ ਵਿੱਚੋਂ ਇਸ ਮੁੱਦੇ ਦੀ ਚਰਚਾ ਮਾਰ ਨਹੀਂ ਸਕਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲੇ ਰੌਲਾ ਪਾਤਾ ਕਿ ਆਹ ਕਮਿਸ਼ਨ ਹੈ ਜੀ, ਇਹਦਾ ਮੁੰਡਾ ਜਿਹੜਾ ਨਾਰੰਗ ਦਾ ਉਹ ਤੇ ਰਾਣਾ ਗੁਰਜੀਤ ਦਾ ਫੈਮਿਲੀ ਵਕੀਲ ਆ। ਅੱਜ ਇੱਕ ਹੋਰ ਤੱਥ ਕੱਢ ਕੇ ਲੈ ਆਏ, ਉਹ ਕਹਿੰਦੇ ਜੀ ਕਿ ਇਸ ਸਾਹਿਬ ਨੇ 8 ਕਿੱਲੇ ਜ਼ਮੀਨ ਚੰਡੀਗੜ੍ਹ ਪ੍ਰਸ਼ਾਸਨ ਤੋਂ ਇੱਧਰ ਉੱਧਰ ਮਾਰ ਕੇ ਲਈ ਸੀ ਔਰ ਬਾਅਦ ਦੇ ਵਿੱਚ ਇੱਕ ਪਟੀਸ਼ਨ ਪੈ ਗਈ ਤੇ ਉਹ ਪਟੀਸ਼ਨ ਇਸ ਸਾਹਿਬ ਦੀ ਜਿਹੜੀ ਜ਼ਮੀਨ ਸੀ 8 ਏਕੜ ਚੰਡੀਗੜ੍ਹ ਪ੍ਰਸ਼ਾਸਨ ਦੀ ਉਹ ਵਾਪਸ ਲੈ ਗਈ ਸੀ, ਮਤਲਬ ਕਿ ਝੂਠ ਮਾਰ ਕੇ ਲਈ ਸੀ, ਬਾਅਦ ਦੇ ਵਿੱਚ ਦੇਣੀ ਪਈ। ਸੋ ਉਸ ਕਮਿਸ਼ਨ ਤੇ ਇਹਨਾਂ ਨੇ ਪਹਿਲਾਂ ਹੀ ਦਬਾਅ ਬਣਾ ਦਿੱਤਾ। ਹੁਣ ਵਾਹ ਕਪੱਤਿਆਂ ਦੇ ਨਾਲ ਐਤਕੀ ਕੈਪਟਨ ਅਮਰਿੰਦਰ ਸਿੰਘ ਦਾ। ਸੋ ਉਸ ਸੂਰਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕੁਛ ਵੀ ਨਹੀਂ ਕਹਿਣ ਲਈ, ਹੁਣ ਸਿਰਫ ਤੇ ਸਿਰਫ ਇੱਕ ਕਮਿਸ਼ਨ ਤੇ ਟੇਕ ਆ ਕਿ ਉਹ ਕਿਸ ਤਰ੍ਹਾਂ ਦੀ ਰਿਪੋਰਟ ਦੇ ਦਿੰਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਦੀ ਜਿਹੜੀ ਰਾਜਨੀਤੀ ਹੈ ਉਹ ਭਖਣ ਵਾਲੀ ਹੈ। ਪਰ ਕਮਾਲ ਦੀ ਗੱਲ ਹੈ ਕਿ ਇਹ ਏਡੀ ਛੇਤੀ ਭਖ ਜਾਏਗੀ ਕਿਸੇ ਨੂੰ ਉਮੀਦ ਨਹੀਂ ਸੀ। ਸ਼ਾਇਦ ਇਹ ਆਮ ਆਦਮੀ ਪਾਰਟੀ ਦੇ ਸਦਕਾ, ਕਿਉਂਕਿ ਵਿਰੋਧੀ ਧਿਰ ਦੇ ਵਿੱਚ ਉਹ ਆ, ਨਹੀਂ ਤੇ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਕੁਛ ਮਹੀਨੇ ਸ਼ਾਇਦ ਇਹਨਾਂ ਨੂੰ ਦੇ ਦਿੰਦੇ, ਪਰ ਉਹਨਾਂ ਨੇ ਕੁਛ ਵੀ ਮਹੀਨੇ ਨਹੀਂ ਦਿੱਤੇ, ਉਹਨਾਂ ਨੇ ਤੇ ਦਿਨ ਵੀ ਨਹੀਂ ਦਿੱਤੇ। ਉਹਨਾਂ ਨੇ ਕਿਹਾ ਕਿ ਭਾਈ ਸਿੱਧੇ ਹੋ ਕੇ ਆ ਜਾਓ ਤੁਹਾਨੂੰ ਟੱਕਰਦੇ ਆ ਸੱਜਰੇ ਸ਼ਰੀਕ ਬਣ ਕੇ। ਬਿਲਕੁਲ ਜੀ। ਅਤੇ ਮੈਨੂੰ ਲੱਗਦਾ ਇਸੇ ਚੀਜ਼ ਦੀ ਘਾਟ ਵੀ ਜਿਹੜੀ 10 ਸਾਲ ਉਹ ਕਿਤੇ ਨਾ ਕਿਤੇ ਰੜਕਦੀ ਰਹੀ ਸੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਪੰਜਾਬ ਵਿੱਚ ਦਮ ਤੋੜ ਰਹੀ ਹੈ ਗਰੀਬਾਂ ਦੇ ਹਿਤਕਾਰੀ ਮਨਰੇਗਾ ਯੋਜਨਾ। ਦੇਖੋ ਰਾਜ ਕਰਮਵੀਰ ਸਿੰਘ ਜੀ, ਮਨਰੇਗਾ ਜਿਹੜੀ ਹੈ ਨਾ ਪਹਿਲਾਂ ਨਰੇਗਾ ਹੁੰਦੀ ਸੀ,
ਜੀ। ਨਰੇਗਾ ਤੋਂ ਬਾਅਦ ਮਨਰੇਗਾ ਬਣੀ, ਮਨਰੇਗਾ ਤੋਂ ਬਾਅਦ ਅੱਜ ਕੱਲ ਇਹਨੂੰ ਮਗਨਰੇਗਾ ਕਿਹਾ ਜਾਂਦਾ ਹੈ, ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ ਜੀ। ਇਹਦਾ ਪੰਜਾਬ ਦੇ ਵਿੱਚ ਬਹੁਤ ਵਧੀਆ ਚੱਲਣ ਚੱਲਿਆ, ਚੱਲਿਆ ਤੋਂ ਭਾਵੇਂ ਕਿ ਕੰਮ ਵਧੀਆ ਚੱਲ ਗਿਆ ਸੀ, ਪਰ ਕਿਉਂਕਿ ਸਾਡੀਆਂ ਇੱਥੋਂ ਦੀਆਂ ਸਰਕਾਰਾਂ ਜਿਹੜੀਆਂ ਉਹ ਬਹੁਤੀਆਂ ਅਗਾਂਹ ਵਧੂ ਆ, ਉਹ ਇਹੋ ਜਿਹੀਆਂ ਪਛਾਕੜੂ ਸਕੀਮਾਂ ਜਿਹੜੀਆਂ ਉਹਨਾਂ ਨੂੰ ਚੰਗਾ ਨਹੀਂ ਸਮਝਦੀਆਂ ਕਿ ਇਹਨਾਂ ਨੂੰ ਦਬਾ ਦਿੱਤਾ ਜਾਵੇ, ਕਿਉਂਕਿ ਦਬੇ ਕੁਚਲੇ ਵਰਗ ਨਾਲ ਸੰਬੰਧਿਤ ਆ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੋਵੇ ਦਲਿਤਾਂ ਦੇ ਨਾਲ ਜੁੜਿਆ, ਚਾਹੇ ਮਗਨਰੇਗਾ ਹੋਵੇ, ਚਾਹੇ ਇਸ ਤਰ੍ਹਾਂ ਦੀਆਂ ਹੋਰ ਸਕੀਮਾਂ ਹੋਣ, ਇਹਨਾਂ ਨੂੰ ਕੁਚਲ ਦਿੱਤਾ ਜਾਂਦਾ ਕਿਉਂਕਿ ਇਹ ਉਸ ਵਰਗ ਨਾਲ ਆ ਜੋ ਸਦੀਆਂ ਤੋਂ ਦਬਿਆ ਕੁਚਲਿਆ। ਇਸ ਮਾਮਲੇ ਦੇ ਵਿੱਚ ਜੇ ਅਸੀਂ ਵੇਖੀਏ ਤਾਂ ਰਾਜ ਕਰਨਵੀਰ ਸਿੰਘ ਜੀ ਬਹੁਤ ਵੱਡਾ ਅੰਕੜਾ ਸਾਡੇ ਸਾਹਮਣੇ ਆ, ਜਿੱਦਾਂ 23 ਲੱਖ ਪੇਂਡੂ ਪਰਿਵਾਰ ਆ, ਉਹਦੇ ਵਿੱਚੋਂ 72% ਦੇ ਕਰੀਬ ਜਿਹੜੇ ਪਰਿਵਾਰ ਆ ਉਹਨਾਂ ਦੀ ਜਿਹੜੀ ਮਾਸਿਕ ਆਮਦਨ ਆ, ਜਿਹਨੂੰ ਆਪਾਂ ਮਹੀਨਾਵਾਰ ਆਮਦਨ ਕਹਿ ਦਿੰਦੇ ਆ, ਉਹ 5000 ਰੁਪਏ ਤੋਂ ਵੀ ਘੱਟ ਆ, ਯਾਨੀ 72% ਪਰਿਵਾਰਾਂ ਦੀ 33 ਲੱਖ ਚੋਂ। ਹੁਣ ਇਹਨਾਂ ਪਰਿਵਾਰਾਂ ਦੇ ਵਿੱਚੋਂ 13 ਲੱਖ ਦੇ ਘੱਟੋ ਘੱਟ ਜੋਬ ਕਾਰਡ ਆ ਤੇ ਵਿੱਚ 7 ਲੱਖ ਆ ਜਿਹੜੇ ਉਹ ਐਕਟਿਵ ਆ ਹਾਲ ਦੀ ਘੜੀ। ਇੰਨੀ ਵੱਡੀ ਤਾਦਾਦ ਆ ਜਿਹੜੇ ਮਗਨਰੇਗਾ ਦੇ ਤਹਿਤ ਕੰਮ ਕਰਦੇ ਆ, ਪਰ ਸਾਡੇ ਪੰਜਾਬ ਦੇ ਵਿੱਚ ਇੱਥੇ ਬਦਕਿਸਮਤੀ ਦੇਖੋ ਕਿ ਇਸ ਮਗਨਰੇਗਾ ਸਕੀਮ ਤਹਿਤ ਕਾਇਦੇ ਦੇ ਮੁਤਾਬਕ ਜਿਹੜਾ 100 ਦਿਨ ਦਾ ਗਰੰਟੀ ਸ਼ੁਦਾ ਰੁਜ਼ਗਾਰ ਮਿਲਣਾ ਹੈ, ਉਹ ਕਿੰਨਾ ਮਿਲਦਾ ਹੈ ਕਿ ਇੱਥੋਂ ਦੇ ਇੱਕ ਕਾਮੇ ਨੂੰ ਪੂਰਾ 25 ਦਿਨ ਯਾਨੀ 1/4 ਹਿੱਸਾ ਵੀ ਜਿਹੜਾ ਉਹ ਕੰਮ ਨਹੀਂ ਮਿਲਦਾ, ਚੌਥਾ ਹਿੱਸਾ ਵੀ। ਸੋ ਇਹ ਇਸ ਮਗਨਰੇਗਾ ਦੀ ਪੰਜਾਬ ਦੇ ਵਿੱਚ ਕਹਾਣੀ ਹੈ। ਦੂਜੀ ਗੱਲ, ਮਗਨਰੇਗਾ ਦੇ ਵਿੱਚ ਜਿੰਨੇ ਜੋਬ ਕਾਰਡ ਹੈਗੇ ਜਿਹੜੇ 7 ਲੱਖ ਐਕਟਿਵ ਤੁਹਾਨੂੰ ਮੈਂ ਦੱਸਿਆ, ਉਹਦੇ 'ਚ 2-3 ਲੱਖ ਤੇ ਇਹੋ ਜਿਹੇ ਆ ਜਿਹੜੇ 61 ਤੋਂ 80 ਸਾਲ ਦੇ ਦਰਮਿਆਨ ਦੇ ਆ, ਔਰ 80 ਸਾਲ ਤੋਂ ਉੱਤੇ ਵੀ 13,000 ਬਜ਼ੁਰਗ ਹੈ ਜਿਹੜਾ ਉਹ ਮਗਨਰੇਗਾ ਦਾ ਲਾਭ ਲੈਂਦਾ। ਪਰ ਇੱਥੇ ਹੁਣ ਸਥਿਤੀ ਇਹ ਬਣ ਗਈ ਹੈ ਕਿ 29 ਕਰੋੜ ਦੀ ਦੇਣਦਾਰੀ ਹੈ ਜਿਹੜੀ ਉਹ ਮਗਨਰੇਗਾ ਕਾਮਿਆਂ ਦੀ ਅੜੀ ਪਈ ਹੈ, ਜਦ ਕਿ ਨੇਮ ਕਾਇਦਾ ਇਹ ਕਹਿੰਦਾ ਕਿ 7 ਦਿਨ ਤੋਂ ਬਾਅਦ, ਪਹਿਲੀ ਗੱਲ ਤੇ ਤੁਸੀਂ 7 ਦਿਨ ਦੇ ਅੰਦਰ ਅੰਦਰ ਉਹਨਾਂ ਦੀ ਉਜਰਤ ਦਾ ਭੁਗਤਾਨ ਕਰਨਾ ਹੈ, ਜੇ ਤੁਸੀਂ ਉਹਨਾਂ ਦੀ ਉਜਰਤ ਰੋਕੀ ਤੇ ਤੁਹਾਨੂੰ ਵਿਆਜ ਨਾਲ ਦੇਣਾ ਪੈਣਾ। ਪਰ ਇੱਥੇ ਇਹ ਹਾਲ ਹੈ, ਕਈ ਪਿੰਡਾਂ ਦੇ ਵਿੱਚ ਮਗਨਰੇਗਾ ਕਾਮਿਆਂ ਦੇ ਜਿਹੜੇ ਪੈਸੇ ਆ ਉਹ ਸਾਲ 1.5 ਸਾਲ 2-2 ਸਾਲ ਤੋਂ ਅੜੇ ਪਏ ਆ, ਕੋਈ ਦਿੰਦਾ ਹੀ ਨਹੀਂ, ਉਹਨਾਂ ਨੂੰ ਕੋਈ ਦਿੰਦਾ ਹੀ ਨਹੀਂ, ਕੰਮ ਕਰਾਈ ਜਾਂਦੇ ਆ। ਹੁਣ ਹਾਲਤ ਇਹ ਹੈ ਕਿ ਸਾਡੇ ਇੱਥੋਂ ਦੀਆਂ ਜਿਹੜੀਆਂ ਪੰਚਾਇਤਾਂ 13,000 ਪੰਚਾਇਤਾਂ ਹੈ, ਉਹਨਾਂ ਦੇ ਵਿੱਚੋਂ ਲਗਭਗ 9,500 ਪੰਚਾਇਤ ਨੇ ਐਤਕੀ ਕੰਮ ਹੀ ਨਹੀਂ ਸ਼ੁਰੂ ਕੀਤਾ। ਯਾਨੀ ਆ ਜਿਹੜਾ ਫਾਈਨੈਂਸ਼ੀਅਲ ਈਅਰ ਹੈ, ਜਿਹੜਾ ਕਰੰਟ ਫਾਈਨੈਂਸ਼ੀਅਲ ਈਅਰ ਹੈ, ਇਸ ਵਿੱਤੀ ਸਾਲ ਦੇ ਵਿੱਚ 9,500 ਪੰਚਾਇਤ ਨੇ ਕੰਮ ਹੀ ਨਹੀਂ ਸ਼ੁਰੂ ਕਰਵਾਇਆ। ਇਹਦਾ ਮਤਲਬ ਹੈ ਕਿ ਮਗਨਰੇਗਾ ਸਕੀਮ ਜਿਹੜੀ ਆ ਬਿਲਕੁਲ ਪੰਜਾਬ 'ਚ ਦਮ ਤੋੜ ਗਈ ਆ। ਉਹ ਕੰਮ ਨਾ ਸ਼ੁਰੂ ਕਰਾਉਣ ਦਾ ਜਿੱਥੋਂ ਤੱਕ ਕਾਰਨ ਨਜ਼ਰ ਆਉਂਦਾ ਉਹ ਇਹ ਆਉਂਦਾ ਕਿ ਪਿਛਲੀ ਸਰਕਾਰ ਦੇ ਵਿੱਚ ਇੱਥੇ ਬਹੁਤ ਸਾਰੀਆਂ ਹੇਰਾਫੇਰੀਆਂ ਹੋਈਆਂ। ਹੇਰਾਫੇਰੀਆਂ ਇੱਥੋਂ ਤੱਕ ਹੋਈਆਂ ਕਿ ਉਹਨਾਂ ਲੋਕਾਂ ਦੇ ਵੀ ਕਾਰਡ ਬਣ ਗਏ ਜਿਹੜੇ ਲੋਕੀ ਚੰਗੇ ਭਲੇ ਸਨ ਤੇ ਜਿਹੜੇ ਲੋਕੀ ਕੰਮ ਤੇ ਵੀ ਨਹੀਂ ਸੀ ਜਾਂਦੇ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਜਰਤ ਵੀ ਮਿਲ ਜਾਂਦੀ ਸੀ, ਸਾਰਾ ਕੁਝ ਹੋ ਜਾਂਦਾ ਸੀ, ਕੰਮ ਵੀ ਨਹੀਂ ਸੀ ਕਰਦੇ। ਤੇ ਜਿਹੜੇ ਬੰਦੇ ਸਰਪੰਚ ਦੇ ਧੜੇ ਦੇ ਉਲਟ ਹੁੰਦੇ ਜਾਂ ਜਿਨ੍ਹਾਂ ਦੇ ਮਗਰ ਕੋਈ ਬਹੁਤੀ ਵੱਡੀ ਧਿਰ ਨਹੀਂ ਹੁੰਦੀ, ਉਹ ਸਾਰਾ ਦਿਨ ਗੋਡੇ ਵੀ ਰਗੜਦੇ ਤੇ ਮੁੜ ਕੇ ਪੈਸੇ ਲੈਣ ਲਈ ਵੀ ਗੋਡੇ ਘੜੀਸਦੇ, ਉਹਨਾਂ ਦੀ ਦੂਰੀ ਮਾਰ ਸੀਗੀ। ਹੁਣ ਇਹ ਜਿਹੜੇ ਸਰਪੰਚ ਆ ਜਾਂ ਪੰਚਾਇਤਾਂ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਡਰਦੀਆਂ ਕਿ ਸਰਕਾਰ ਉਹੋ ਜਿਹੀ ਆ, ਕੱਲ ਨੂੰ ਕੋਈ ਸਾਡੇ ਗੱਲ ਦੇ ਵਿੱਚ ਇਸ ਤਰ੍ਹਾਂ ਦਾ ਫਾਹ ਨਾ ਪੈ ਜਾਵੇ। ਸੋ ਇਹ ਡਰਦੇ ਵੀ ਆ। ਪਰ ਸਾਡੀ ਸਰਕਾਰ ਹੈ ਜਿਹੜੀ, ਕੋਈ ਵੀ, ਚਾਹੇ ਪਿਛਲੀ ਸਰਕਾਰ ਹੈ ਚਾਹੇ ਇਹ ਸਰਕਾਰ ਹੈ, ਇਹ ਇਸ ਸਕੀਮ ਦੇ ਪ੍ਰਤੀ ਕੋਈ ਵੀ ਹੁਣ ਤੱਕ ਇਸ ਸਰਕਾਰ ਨੇ ਵੀ ਵਿੱਚ ਲਾ ਲਓ ਕਿ ਕੋਈ ਵੀ ਇਹੋ ਜਿਹਾ ਸੰਜੀਦਾ ਕਦਮ ਇਹਨਾਂ ਨੇ ਨਹੀਂ ਚੁੱਕਿਆ ਜਿਹਦੇ ਆਧਾਰ ਤੇ ਅਸੀਂ ਆਖ ਸਕੀਏ ਕਿ ਇਹ ਸਕੀਮ ਹੈ ਜਿਹੜੀ ਜੀ ਉਹ ਅੱਗੇ ਵਧੀਆ ਢੰਗ ਦੇ ਨਾਲ ਲਾਗੂ ਕੀਤੀ ਜਾਊਗੀ। ਉਸ ਤਰ੍ਹਾਂ ਲਾਗੂ ਕੀ ਕਰਨੀ ਆ ਰਾਜ ਕਰਨਵੀਰ ਸਿੰਘ ਜੀ, ਇਸ ਸਕੀਮ ਦੇ ਵਿੱਚ ਇੱਕ ਹੋਰ ਮੱਧ ਆ। ਮੱਧ ਇਹ ਹੈ ਕਿ 5 ਏਕੜ ਤੱਕ ਦਾ ਜਿਹੜਾ ਕਿਸਾਨ ਹੈ ਨਾ, ਉਹ ਆਪਣੇ ਖੇਤ 'ਚ ਆਪ ਹੀ ਕੰਮ ਕਰ ਸਕਦਾ। ਮਸਲਨ ਉਹਨੂੰ ਬਾਹਰ ਕੰਮ ਕਰਨ ਨਹੀਂ ਜਾਣਾ ਪਵੇਗਾ। ਜੇ ਉਹਦਾ ਜੋਬ ਕਾਰਡ ਬਣਿਆ, ਉਹ ਕੰਮ ਦੀ ਮੰਗ ਕਰ ਸਕਦਾ ਤੇ ਮੁੜ ਕੇ ਆਪਣੇ ਖੇਤ ਦੇ ਵਿੱਚ ਹੀ ਇੱਕ ਕਾਮੇ ਦੇ ਤੌਰ ਤੇ ਆਪਣਾ ਕੰਮ ਕਰ ਸਕਦਾ, ਉਜਰਤ ਪਾ ਸਕਦਾ। ਕੀ ਇਸ ਗੱਲ ਦੀ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਪਤਾ ਕੀ ਜਾਣਕਾਰੀ ਹੈ? ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਇਹਦੀ ਜਾਣਕਾਰੀ ਹੈ ਨਹੀਂ। ਹੁਣ ਜਾਣਕਾਰੀ ਦੇਣੀ ਕਿਹਨੇ ਸੀ? ਇਹ ਸਰਕਾਰ ਨੇ ਦੇਣੀ ਸੀ, ਉਹ ਇਸ ਸਕੀਮ ਤੋਂ ਮੂੰਹ ਮੋੜ ਕੇ ਬੈਠੀ ਹੈ।
ਜਿਹੜਾ ਪੈਸਾ ਇਹਨਾਂ ਨੇ ਪਾਉਣਾ ਸੀਗਾ ਇਸ ਸਕੀਮ ਦੇ ਵਿੱਚ ਉਹ ਪਾਇਆ ਹੀ ਨਹੀਂ। ਇਸ ਕਰਕੇ ਜਿਹੜਾ ਪੈਸਾ, ਬਹੁਤ ਸਾਰਾ ਪੈਸਾ ਕੇਂਦਰ ਤੋਂ ਇਸ ਸਕੀਮ ਲਈ ਆਉਣਾ ਸੀ ਉਹ ਵੀ ਅੜ ਗਿਆ। ਸੋ ਹੁਣ ਅੜ ਗਿਆ ਤੇ ਇਹਦਾ ਮਤਲਬ ਆ ਕਿ ਇਸ ਸਕੀਮ ਦਾ ਧੰਦਾ, ਜੋ ਗਰਾਰੀ ਦਾ ਧੰਦਾ ਹੁੰਦਾ, ਉਹ ਝੜ ਗਿਆ। ਆਉਣ ਵਾਲੇ ਦਿਨਾਂ 'ਚ ਇਹਦਾ ਪਤਾ ਨਹੀਂ ਕੀ ਬਣਨਾ, ਪਰ ਹਾਲ ਦੀ ਘੜੀ ਇਹ ਸਕੀਮ ਬਿਲਕੁਲ ਮੁੱਦੇ ਮੂੰਹ ਡਿੱਗ ਪਈ ਆ। ਇਹ ਮੈਂ ਜਿਵੇਂ ਅੱਗੇ ਕਿਹਾ, ਮਜ਼ਦੂਰਾਂ ਨਾਲ ਜੁੜੀ ਸਕੀਮ ਆ। ਇੱਥੇ ਕੋਈ ਵੀ ਮਜ਼ਦੂਰਾਂ ਪ੍ਰਤੀ ਗੰਭੀਰ ਨਹੀਂ ਹੈ। ਜੇ ਕਿਸੇ ਵੱਡੇ ਲਈ ਸਕੀਮ ਹੁੰਦੀ ਤੇ ਫਿਰ ਇਹਨਾਂ ਟੁੱਟ ਕੇ ਪੈਣਾ ਸੀ। ਮਜ਼ਦੂਰਾਂ ਦੀ ਸਕੀਮ ਆ, ਪਰ ਇਹਨਾਂ ਨੂੰ सोचना चाहिए कि वो जिसके हाथ में शाले हैं पैरों में बवाई है उसी के दम से रौनक तुम्हारे बंगले में आई है। कि ये ਉਹੀ ਮਜ਼ਦੂਰ ਨੇ ਜਿਨ੍ਹਾਂ ਦੇ ਕਰਕੇ ਤੁਹਾਡੇ ਬੰਗਲਿਆਂ ਦੀ ਰੌਣਕ ਆ, ਜਿਨ੍ਹਾਂ ਕਰਕੇ ਤੁਹਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਕਾਇਮ ਆ। ਇਹ ਤੁਹਾਡੀ ਰੀੜ੍ਹ ਦੀ ਹੱਡੀ ਆ, ਇਹਨੂੰ ਸੰਭਾਲੋ। ਜੀ ਜੀ। ਅਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ ਵੀ ਘੱਲੂਘਾਰੇ ਦਿਹਾੜੇ ਨੂੰ ਲੈ ਕੇ ਪੰਜਾਬ ਦੇ ਵਿੱਚ ਹਾਈ ਸਿਕਿਉਰਿਟੀ ਆ, ਬਡੂੰਗਰ ਹੁਣਾਂ ਨੇ ਸਾਫ਼ ਕੀਤਾ ਹੈ ਵੀ ਗਿਆਨੀ ਗੁਰਬਚਨ ਸਿੰਘ ਦੇਣਗੇ ਕੌਮ ਦੇ ਨਾਂ ਸੰਦੇਸ਼। ਦੇਖੋ, ਅੰਮ੍ਰਿਤਸਰ ਦੇ ਵਿੱਚ ਹਰੇਕ ਸਾਲ ਹੀ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ। ਕੁਛ ਲੋਕ ਇਹ ਐਲਾਨ ਕਰ ਦਿੰਦੇ ਆ ਜੀ ਸ਼ਹਿਰ ਬੰਦ ਕਰਾਂਗੇ, ਕੁਛ ਲੋਕ ਕਹਿ ਦਿੰਦੇ ਆ ਜੀ ਕਿ ਅਸੀਂ ਬੰਦ ਨੂੰ ਨਹੀਂ ਮੰਨਦੇ, ਕੁਛ ਲੋਕ ਕਹਿ ਦਿੰਦੇ ਅਸੀਂ ਵਿਰੋਧ ਕਰਾਂਗੇ, ਕੁਛ ਲੋਕ ਕਹਿ ਦਿੰਦੇ ਆ ਨਹੀਂ ਕਰਾਂਗੇ ਜੀ। ਇਸ ਤਰ੍ਹਾਂ ਦਾ ਮਾਹੌਲ ਹਰੇਕ ਸਾਲ ਬਣ ਜਾਂਦਾ। ਔਰ ਇਸ ਤੋਂ ਇਲਾਵਾ ਉੱਥੇ ਫਲੈਗ ਮਾਰਚ ਹੁੰਦੇ ਆ ਨਿਰੰਤਰ 2-3 ਦਿਨ ਪਹਿਲਾਂ। ਐਤਕੀ ਵੀ ਉਹ ਸਿਲਸਿਲਾ ਚੱਲਦਾ ਪਿਆ, ਫੜੋ ਫੜਾਈ ਦਾ ਸਿਲਸਿਲਾ ਨਾਲ ਹੀ ਚੱਲਣ ਡਿਆ। ਉਹ ਜਿਹੜਾ ਵੀ ਕੋਈ ਫੇਸਬੁੱਕ ਤੇ ਇਸ ਤਰ੍ਹਾਂ ਦਾ ਮਾਰ ਹੇਠ ਆ ਗਿਆ, ਵਟਸਐਪ ਤੇ ਮਾਰ ਹੇਠ ਆ ਗਿਆ, ਉਹ ਸਿੱਧਾ ਹੀ ਚਲੋ ਪਾਰ ਬੁਲਾਓ ਕਿ ਉਹਨੂੰ ਲਿਖ ਦਿੰਦੇ ਅੱਤਵਾਦੀ ਹੈ। ਪਤਾ ਨਹੀਂ ਹੁਣ ਇਸ ਤਰ੍ਹਾਂ ਦੇ ਅੱਤਵਾਦੀ ਹਾਲੇ ਕਿੰਨੇ ਕੁ ਸਾਹਮਣੇ ਆਉਣੇ ਆ। ਉਸ ਤਰ੍ਹਾਂ ਜਿਹੜਾ ਇਸ ਸਮੇਂ ਅੰਮ੍ਰਿਤਸਰ ਦਾ ਮਾਹੌਲ ਆ, ਐਤਕੀ ਦੱਸਦੇ ਕਿ ਮਾਹੌਲ ਠੀਕ ਆ, ਸੁਖਾਵਾਂ ਰਹਿਣ ਦੀ ਉਮੀਦ ਆ। ਪਰ ਫਿਰ ਇੱਕ ਸ਼ੱਕ ਹੈ ਜਿਹੜਾ ਉਹ ਇਸ ਗੱਲ ਤੋਂ ਉੱਭਰਦਾ ਕਿਉਂਕਿ ਕਿਰਪਾਲ ਸਿੰਘ ਬਡੂੰਗਰ ਨੇ ਜਿਹੜੀ ਕੋਸ਼ਿਸ਼ ਕੀਤੀ ਸੀ ਕਿ ਐਤਕੀ ਅਸੀਂ ਸਾਰੀਆਂ ਜਥੇਬੰਦੀਆਂ ਇੱਕਮਤ ਹੋ ਕੇ, ਇਕਮੁੱਠ ਹੋ ਕੇ ਇਸ ਸੋਗਮਈ ਦਿਹਾੜੇ ਨੂੰ ਮਨਾਈਏ ਤੇ ਸੋਗਮਈ ਦਿਹਾੜੇ ਨੂੰ ਇਸ ਤਰ੍ਹਾਂ ਮਨਾਈਏ ਕਿ ਲੋਕਾਂ ਦੇ ਵਿੱਚ ਘੱਟੋ ਘੱਟ ਇਹ ਮੈਸੇਜ ਆਵੇ ਕਿ ਹੋਰ ਨਹੀਂ, ਇਹ ਸੋਗ ਤੇ ਇਕੱਠੇ ਹੋ ਜਾਂਦੇ ਆ। ਪਰ ਜਾਪਦਾ ਇਹ ਆ ਕਿ ਇਹ ਕੋਸ਼ਿਸ਼ ਵੀ ਹੈ ਜਿਹੜੀ ਉਹ ਨਾਕਾਮ ਰਹਿ ਗਈ ਆ, ਕਿਉਂਕਿ ਕਿਰਪਾਲ ਸਿੰਘ ਬਡੂੰਗਰ ਨੇ ਇਹ ਐਲਾਨ ਕਰ ਦਿੱਤਾ ਸੀਗਾ ਜੀ ਕਿ ਜਥੇਦਾਰ ਸਾਹਿਬ ਹੀ ਦੇਣਗੇ ਇੱਥੋਂ ਸੰਦੇਸ਼ ਕੌਮ ਦੇ ਨਾਮ ਤੇ। ਜਦ ਕਿ ਪਹਿਲਾਂ ਇਹ ਆ ਗਿਆ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਭਰੋਸਾ ਦਿੱਤਾ ਕਿ ਹਾਂ ਜੀ ਠੀਕ ਆ, ਅਸੀਂ ਕੋਈ ਵੀ ਖਲਲ ਨਹੀਂ ਪਾਵਾਂਗੇ। ਪਰ ਕਿਉਂਕਿ ਦਲ ਖਾਲਸਾ ਵਾਲੇ ਆ ਜਿਹੜੇ ਉਹ ਪਹਿਲਾਂ ਐਲਾਨ ਕਰ ਚੁੱਕੇ ਸੀਗੇ ਕਿ ਅਸੀਂ ਇਹਦੇ ਸੰਦੇਸ਼ ਦਾ ਵਿਰੋਧ ਕਰਾਂਗੇ। ਹੁਣ ਜਿਹੜੇ ਪਿੱਛੋਂ ਆਏ ਆ ਮਤਵਾਜ਼ੀ ਜਥੇਦਾਰਾਂ ਦੇ ਬਿਆਨ, ਉਹ ਵੀ ਇਸ ਤਰ੍ਹਾਂ ਦਾ ਸੰਕੇਤ ਦਿੰਦੇ ਆ ਕਿ ਕਿਰਪਾਲ ਸਿੰਘ ਬਡੂੰਗਰ ਦੀ ਜਿਹੜੀ ਸਟੇਟਮੈਂਟ ਸੀ ਜਾਂ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਸਟੇਟਮੈਂਟ ਸੀ, ਉਹਨਾਂ ਤੋਂ ਇਹਨਾਂ ਦੇ ਸੁਰ ਕਿਤੇ ਨਾ ਕਿਤੇ ਜੁਦਾ ਹੈ। ਜੇ ਸੁਰ ਇਹਨਾਂ ਤੋਂ ਜੁਦਾ ਹੈ ਤਾਂ ਇਹਦਾ ਮਤਲਬ ਹੈ ਕਿ ਫਿਰ ਇਹਨਾਂ ਦੀ ਸ਼ੈਲੀ ਵੀ ਉੱਥੇ ਜੁਦਾ ਹੋ ਸਕਦੀ ਹੈ। ਹਾਲਾਂਕਿ ਇਸੇ ਦਰਮਿਆਨ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂ ਤੇ ਸੰਦੇਸ਼ ਦੇਣਾ, ਇਹ ਕਿਰਪਾਲ ਸਿੰਘ ਬਡੂੰਗਰ ਨੇ ਸਾਫ਼ ਹੀ ਕਰ ਦਿੱਤਾ। ਤੇ ਅੱਜ ਇੱਕ ਸੰਦੇਸ਼ ਦੇਣ ਤੋਂ ਪਹਿਲਾਂ ਇੱਕ ਸੰਦੇਸ਼ ਗਿਆਨੀ ਗੁਰਬਚਨ ਸਿੰਘ ਨੇ ਦੇ ਵੀ ਦਿੱਤਾ। ਸੰਦੇਸ਼ ਦੇ ਵਿੱਚ ਉਹਨੇ ਆਖਿਆ, ਕਹਿੰਦਾ ਜੀ ਕਿ ਸਾਰੀ ਕੌਮ ਜਿਹੜੀ ਉਹ ਸਦਭਾਵਨਾ ਨਾਲ ਰਲ ਮਿਲ ਕੇ ਬੜੇ ਪਿਆਰ ਨਾਲ ਭਾਈਵਾਲੀ ਦੇ ਨਾਲ ਇਸ ਦਿਹਾੜੇ ਨੂੰ ਮਨਾਵੇ, ਕਿਸੇ ਨੇ ਨਾਅਰੇਬਾਜ਼ੀ ਨਹੀਂ ਕਰਨੀ। ਉਹ ਆਪ ਡਰਦਾ ਕਿ ਮੇਰੇ ਖਿਲਾਫ ਨਾ ਨਾਅਰੇਬਾਜ਼ੀ ਹੋ ਜਾਵੇ। ਉਹ ਪਹਿਲੇ ਸੰਦੇਸ਼ ਦਿੱਤੀ ਜਾਂਦਾ ਜੀ ਕਿਸੇ ਨਾ ਕਿਸੇ ਕਿਸਮ ਦੀ ਨਾਅਰੇਬਾਜ਼ੀ ਨਹੀਂ ਕਰਨੀ। ਸੋ ਇਹ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ। ਹੁਣ ਕੱਲ੍ਹ ਨੂੰ ਕੀ ਇੱਥੋਂ ਨਿਕਲਦਾ, ਕਿਸ ਤਰ੍ਹਾਂ ਦਾ ਇਹ ਦਿਹਾੜਾ ਜਿਹੜਾ ਨੇਪਰੇ ਚੜ੍ਹਦਾ, ਉਹ ਸਮਾਂ ਦੱਸੇਗਾ ਕੱਲ੍ਹ ਦਾ। ਪਰ ਕਿਰਪਾਲ ਸਿੰਘ ਬਡੂੰਗਰ ਨੇ ਕੋਸ਼ਿਸ਼ ਬਹੁਤ ਕੀਤੀ ਹੈ, ਯਤਨ ਬਹੁਤ ਕੀਤਾ ਕਿ ਇਹ ਜਿਹੜਾ ਘੱਲੂਘਾਰਾ ਦਿਹਾੜਾ ਹੈ ਇਹ ਅਮਨ ਇਮਾਨ ਦੇ ਨਾਲ ਨੇਪਰੇ ਚੜ੍ਹ ਜਾਵੇ, ਕਿਉਂਕਿ ਲੋਕਾਂ ਦੇ ਵਿੱਚ ਪਹਿਲਾਂ ਹੀ ਸਿੱਖ ਕੌਮ ਦੀ ਛਵੀ ਤੁਹਾਨੂੰ ਪਤਾ ਹੀ ਆਪਸੀ ਤਕਰਾਰਾਂ ਕਰਕੇ ਉਹ ਪਹਿਲਾਂ ਵਾਲੀ ਪਲ ਨਹੀਂ ਹੈ ਉਸ ਛਵੀ ਦੇ ਵਿੱਚ। ਜੇ ਇੱਥੇ ਵੀ ਐਤਕੀ ਕੋਈ ਇਹੋ ਜਿਹੀ ਘਟਨਾ ਘਟ ਜਾਂਦੀ ਹੈ, ਅਣਸੁਖਾਵੀ ਕੋਈ ਘਟਨਾ ਟਕਰਾਅ ਵਾਲੀ ਘਟ ਜਾਂਦੀ ਹੈ, ਤਾਂ ਉਹ ਛਵੀ ਹੈ ਜਿਹੜੀ ਹੋਰ ਵੀ ਬਦਹਾਲ ਹੋਏਗੀ। ਸੋ ਕਿਰਪਾਲ ਸਿੰਘ ਬਡੂੰਗਰ ਨੇ ਯਤਨ ਕੀਤੇ ਆ। ਜੇ ਉਹ ਇਹਨਾਂ ਯਤਨਾਂ 'ਚ ਕਾਮਯਾਬ ਰਹਿੰਦੇ ਆ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਵੱਡੀ ਸਫਲਤਾ ਹੈ। ਤੇ ਜੇ ਕੱਲ੍ਹ ਨੂੰ ਇਸ ਤਰ੍ਹਾਂ ਦਾ ਕੋਈ ਕਲੈਸ਼, ਕੋਈ ਟਕਰਾਅ ਹੋ ਜਾਂਦਾ ਹੈ ਤੇ ਫਿਰ ਅਸੀਂ ਇਕੱਲਾ ਕਿਰਪਾਲ ਸਿੰਘ ਬਡੂੰਗਰ ਨੂੰ ਨਾਕਾਮਯਾਬ ਨਹੀਂ ਮੰਨਦੇ। ਅਸੀਂ ਫਿਰ ਕਹਾਂਗੇ ਕਿ ਇਹ ਸਾਰੀ ਕੌਮ ਦੀ ਨਾਕਾਮਯਾਬੀ ਆ ਕਿ ਇਹ ਇਹੋ ਜਿਹੇ ਦਿਹਾੜੇ ਤੇ ਵੀ ਇੱਕਮਤ ਇਕਮੁੱਠ ਨਹੀਂ ਹੋ ਸਕਦੇ। ਜੀ 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 ਜੀ।
ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਜਿਹੜਾ ਜੀ ਧੰਨਵਾਦ ਕਰਦੇ ਹਾਂ। ਪਰ ਜਾਂਦੇ ਜਾਂਦੇ ਜੇ ਗੱਲ ਕਰ ਲਈਏ ਵੀ ਮਨੁੱਖਤਾ ਦੇ ਮਸੀਹਾ ਬਣ ਕੇ ਪਹੁੰਚੇ ਨੇ ਸ਼੍ਰੀਲੰਕਾ, ਲੋਕਾਂ ਨੇ ਵੀ ਸਿਜਦਾ ਕੀਤੀ ਆ। ਦੇਖੋ ਇਹ ਖਾਲਸਾ ਐਡ ਵਾਲੇ ਆ, ਕਮਾਲ ਦੀ ਗੱਲ ਆ ਕਿ ਦੇਖੋ ਵਿਸ਼ਵ ਦਾ ਕੋਈ ਵੀ ਕੋਨਾ ਹੋਵੇ, ਸੀਰੀਆ ਇਰਾਕ ਦੇ ਵਿੱਚ ਮੈਨੂੰ ਲੱਗਦਾ ਕਿ ਮੌਤ ਵੀ ਜਾਣ ਤੋਂ ਡਰਦੀ ਆ। ਦਲੇਰ ਤੋਂ ਦਲੇਰ ਬੰਦਾ ਵੀ ਉਧਰ ਨੂੰ ਮੂੰਹ ਨਹੀਂ ਕਰਦਾ। ਇਹ ਉੱਥੇ ਵੀ ਗੁਰੂ ਦੇ ਪਿਆਰੇ ਫਿਰਦੇ ਸਨ। ਜੇ ਅਫਰੀਕਨ ਦੇਸ਼ ਜਿਹੜੇ ਗਰੀਬੀ ਤੇ ਖਾਨਾ ਜੰਗੀ ਦਾ ਸ਼ਿਕਾਰ ਆ, ਜਿੱਥੇ ਕੋਈ ਨਹੀਂ ਮੂੰਹ ਕਰਦਾ, ਉੱਥੋਂ ਤਸਵੀਰਾਂ ਵੀ ਇਹ ਦੇਖਣ ਨੂੰ ਆਉਂਦੀਆਂ ਸਨ ਕਿ ਇਹ ਹੱਸੂ ਹੱਸੂ ਕਰਦੇ ਚਿਹਰੇ ਉੱਥੇ ਵੀ ਖੁਸ਼ੀਆਂ ਵੰਡਦੇ ਫਿਰਦੇ ਸਨ। ਜੇ ਨੇਪਾਲ ਦੇ ਵਿੱਚ ਆਇਆ ਕੁਦਰਤੀ ਕਰੋਪੀ ਦਾ ਮੰਜ਼ਰ ਸੀ, ਉਹ ਉੱਥੇ ਵੀ ਪਹੁੰਚ ਗਏ। ਕਸ਼ਮੀਰ ਦੇ ਵਿੱਚ ਆਇਆ, ਉੱਥੇ ਵੀ ਪਹੁੰਚ ਗਏ। ਸੋ ਜਿੱਥੇ ਵੀ ਮਨੁੱਖਤਾ ਨੂੰ ਲੋੜ ਪੈਂਦੀ ਹੈ, ਮਨੁੱਖਤਾ ਨੂੰ ਮੁਸੀਬਤ ਪੈਂਦੀ ਹੈ, ਇਹ ਕਨ੍ਹਈਆ ਦੇ ਵਾਰਸ। ਮੈਂ ਕਹਿੰਦਾ ਕਿ ਕਨ੍ਹਈਆ, ਲੋਕੀ ਕਹਿੰਦੇ ਆ ਕਿ ਇਤਿਹਾਸ ਦਾ ਪਾਰਟ ਆ, ਮੈਂ ਕਹਿੰਦਾ ਇਤਿਹਾਸ ਕਿਉਂ ਵਰਤਮਾਨ ਦਾ ਵੀ ਪਾਰਟ ਆ। ਦੇਖੋ ਉਹਦੀ ਵਿਰਾਸਤ ਨੂੰ ਤੋੜਨ ਵਾਲੇ ਕਿੰਨੇ ਹੀ ਕਨ੍ਹਈਆ ਤੁਰੇ ਫਿਰਦੇ ਆ ਵਿਸ਼ਵ ਦੇ ਕੋਨੇ ਕੋਨੇ 'ਚ। ਸ੍ਰੀਲੰਕਾ ਦੇ ਵਿੱਚ ਗਏ ਆ, ਔਰ ਇੱਕ ਤੇ ਦਿੱਖ ਤੁਹਾਨੂੰ ਪਤਾ ਸਿੱਖਾਂ ਦੀ ਦਿੱਖ ਹੈ ਜਿਹੜੀ, ਉਹ ਦੂਰੋਂ ਨਜ਼ਰ ਆ ਜਾਂਦੀ ਹੈ। ਦੂਸਰਾ ਕਿ ਉਹਨਾਂ ਦੇ ਉੱਥੇ ਕੰਮ ਹੈ ਜਿਹੜੇ, ਉਹ ਇੰਨੇ ਮਨੁੱਖਤਾਵਾਦੀ ਹੈ ਕਿ ਲੋਕ ਵੀ ਉਹਨਾਂ ਨੂੰ ਸਿਜਦਾ ਕਰਦੇ ਪਏ। ਇਕੱਲੇ ਉੱਥੋਂ ਦੇ ਲੋਕ ਹੀ ਨਹੀਂ, ਸਾਡਾ ਇੱਥੋਂ ਦਾ ਮੀਡੀਆ ਜਿਹਦੇ ਨਾਲ ਅਸੀਂ ਅਕਸਰ ਸ਼ਿਕਾਇਤ ਕਰਦੇ ਹਾਂ ਕਿ ਇਹ ਜੀ ਇਹੋ ਜਿਹੀਆਂ ਖਬਰਾਂ ਨੂੰ ਇਗਨੋਰ ਕਰ ਦਿੰਦਾ, ਪਰ ਇਹ ਮੀਡੀਆ ਵੀ ਉਹਨਾਂ ਖਬਰਾਂ ਨੂੰ ਲੈ ਕੇ ਨਾ ਸਿਰਫ ਜਗ੍ਹਾ ਦੇ ਰਿਹਾ, ਸਪੇਸ ਦੇ ਰਿਹਾ ਖਬਰਾਂ ਦੇ ਵਿੱਚ, ਬਲਕਿ ਸਿਜਦਾ ਵੀ ਕਰਦਾ ਪਿਆ। ਸੋ ਇਹ ਅਸਲੀ ਮਨੁੱਖਤਾਵਾਦੀ ਦੀ ਸੋਚ ਦੇ ਧਾਰਨੀ ਹੈ। और जिਵੇਂ वो कहते होंगे ना कि फरिश्ते से बढ़कर है इंसान बनना, मगर इसमें लगती है मेहनत ज्यादा। सो ये असली फरिश्ते कह लो, इंसान कह लो, और ये वो लोग आ ਜਿਹੜੇ ਮੇਰੇ ਖਿਆਲ ਦੇ ਨਾਲ ਸਿੱਖੀ ਦਾ ਪ੍ਰਚਾਰ ਸਭ ਤੋਂ ਬਿਹਤਰ ਢੰਗ ਦੇ ਨਾਲ ਕਰਦੇ। ਕੋਈ ਢੋਲਕੀ ਨਹੀਂ, ਕੋਈ ਛੈਣੇ ਨਹੀਂ, ਕੋਈ ਵਿਚਾਰ ਨਹੀਂ, ਕੋਈ ਤਕਰਾਰ ਨਹੀਂ, ਸਿਰਫ ਤੇ ਸਿਰਫ ਮਨੁੱਖਤਾ ਦਾ ਸੰਦੇਸ਼, ਆਪਣੀ ਸਿੱਖੀ ਦਾ ਸੰਦੇਸ਼। ਔਰ ਇਹ ਲੋਕ ਆ ਜਿਹੜੇ ਮੈਨੂੰ ਲੱਗਦਾ ਕਿ ਜਿੰਨਾ ਪਿਆਰਾ ਅਕਸ ਸਿੱਖੀ ਦਾ ਇਹ ਬਣਾ ਰਹੇ ਆ, ਸੋ ਉਹਨਾਂ ਸ਼ਾਇਦ ਹੀ ਕੋਈ ਇਸ ਮੁਕਾਮ ਤੱਕ ਪਹੁੰਚ ਸਕੇ। ਬਹੁਤ ਹੀ ਪਿਆਰਾ ਕੰਮ ਕਰਦੇ ਪਏ ਆ, ਕਿਉਂਕਿ ਸ਼੍ਰੀਲੰਕਾ ਦੇ ਵਿੱਚ ਇਸ ਸਮੇਂ ਹੜ੍ਹ ਆਇਆ, 200 ਦੇ ਕਰੀਬ ਜਾਨਾਂ ਚਲੇ ਗਈਆਂ। ਉੱਥੇ ਬਹੁਤ ਸਾਰੇ ਇਲਾਕੇ ਇਹੋ ਜਿਹੇ ਜਿਹੜੇ ਸੰਪਰਕ ਟੁੱਟੇ ਪਏ ਆ, ਆਮ ਸ਼ਹਿਰਾਂ ਦੇ ਨਾਲੋਂ, ਆਮ ਪਿੰਡਾਂ ਦੇ ਨਾਲੋਂ ਸੰਪਰਕ ਟੁੱਟੇ ਆ ਕੁਛ ਇਲਾਕਿਆਂ 'ਚ। ਇਹ ਉਹਨਾਂ ਇਲਾਕਿਆਂ 'ਚ ਵੀ ਪਹੁੰਚ ਰਹੇ ਆ, ਫੂਡ ਦੇ ਰਹੇ ਆ, ਦਵਾਈਆਂ ਦੇ ਰਹੇ ਆ। ਦਵਾਈਆਂ ਫੂਡ ਦੇ ਨਾਲ ਨਾਲ ਇਹ ਹਮਦਰਦੀ ਵੀ ਦੇ ਰਹੇ ਆ, ਤੇ ਮੁਸੀਬਤ ਮਾਰਿਆਂ ਨੂੰ ਹਮੇਸ਼ਾ ਹਮਦਰਦੀ ਬਹੁਤ ਵੱਡੀ ਦਵਾ ਦੇ ਤੌਰ ਤੇ ਕੰਮ ਕਰਦੀ ਹੈ। ਇਹ ਮੁੱਠੀਆਂ ਖੋਲ ਕੇ, ਮੁੱਠੀਆਂ ਭਰ ਕੇ ਹਮਦਰਦੀ ਵੀ ਵੰਡਦੇ ਪਏ ਆ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰੋਂ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।